ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀ ਐਂਡ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਸ ਦੇ ਨਾਲ ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਕਾਲ ਕਰੋ ਮੋਹਨ ਜੀਮਾ ਹੋਣਾ ਨੂੰ ਨੰਬਰ 559 905 2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਕਾਲ ਕਰੋ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਰੋਨਾ ਕਰਕੇ ਯੋਗੀ ਮੋਦੀ ਦੇ ਉੱਤੇ ਪਏ ਡੈਂਟ ਨੂੰ ਦੂਰ ਕਰਨ ਦੇ ਲਈ ਸੰਘ ਦੀ ਵੱਡੀ ਮੀਟਿੰਗ। ਹਾਂਜੀ, ਦੋਵੇਂ ਯੋਗੀ ਤੇ ਮੋਦੀ ਜਿਹੜੇ ਆ ਉਹ ਇਸ ਟਾਈਮ ਜਿੱਦਾਂ ਕਹਿ ਲਓ ਕਿ ਇੱਕ ਐਸੇ ਦੌਰ ਚੋਂ ਗੁਜ਼ਰ ਰਹੇ ਆ ਕਿ ਜਿਨ੍ਹਾਂ ਦੀ ਛਵੀ ਤੇ ਵਾਕਈ ਡੈਂਟ ਪਿਆ, ਤਾਂ ਉਸ ਡੈਂਟ ਨੂੰ ਦੂਰ ਕਰਨ ਵਾਸਤੇ ਹੁਣ ਡੈਂਟਰ ਪੈਂਟਰ ਜਿਹੜੇ ਆ ਉਹ ਇਕੱਠੇ ਹੋਣਗੇ। ਫਿਰ ਡੈਂਟਿੰਗ ਪੈਂਟਿੰਗ ਜਿਹੜੀ ਆ ਕੀਤੀ ਜਾਏਗੀ ਕਿ ਛਵੀ ਜਿਹੜੀ ਆ, ਬ੍ਰਾਂਚ ਜਿਹੜੇ ਆ, ਜਾਂ ਕਹਿ ਲਓ ਕਿ ਜੋ ਇੱਕ ਹਿੰਦੂ ਚਿਹਰੇ ਆ ਇੰਡੀਆ ਦੇ ਵਿੱਚ ਸਭ ਤੋਂ ਦੋ ਜਿਨ੍ਹਾਂ ਨੂੰ ਫਾਇਰ ਬ੍ਰਾਂਡ ਕਿਹਾ ਜਾਂਦਾ ਹੈ, ਤਾਂ ਉਹ ਜਿਹੜੇ ਆ ਫਿਰ ਚਮਕ ਸਕਣ, ਉਹ ਫਿਰ ਦਮਕ ਸਕਣ। ਤਾਂ ਐਸੀ ਕੋਸ਼ਿਸ਼ ਹੈ, ਐਸੀ ਯਤਨਸ਼ੀਲਤਾ ਹੈ। RSS ਨੇ ਇੱਕ ਵੱਡੀ ਮੀਟਿੰਗ ਕੀਤੀ ਆ। ਮੀਟਿੰਗ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਪਹਿਲਾਂ ਵੀ ਹੋਈ ਆ। ਉਹਦੇ ਵਿੱਚੋਂ ਜਿੰਨੀ ਕੁ ਗੱਲ ਨਿਕਲੀ ਆ, ਜਿੰਨੀ ਕੁ ਗੱਲ ਸੁਣੀ ਹੈ, ਉਹ ਇਹ ਆ ਕਿ ਦੇਖੋ ਦੋ ਆਪਸ਼ਨ ਦੇਖੇ ਗਏ ਕਿ ਜਾਂ ਤਾਂ ਚਿਹਰੇ ਬਦਲ ਦਿਓ ਜਾਂ ਫਿਰ ਇੱਦਾਂ ਕਰੋ ਕਿ ਆਪਣੇ ਉੱਤੇ ਜਿਹੜੇ ਇਸ ਤਰ੍ਹਾਂ ਦੇ ਡੈਂਟ ਆ ਉਹ ਬਦਲ ਦਿਓ। ਦੋ ਹੀ ਚੀਜ਼ਾਂ ਨੇ, ਚਿਹਰੇ ਬਦਲ ਦਿਓ ਜਾਂ ਡੈਮੇਜ ਕੰਟਰੋਲ ਕਰੋ, ਬਸ ਦੋ ਚੀਜ਼ਾਂ ਨੇ। ਤਾਂ ਦੂਸਰਾ ਆਪਸ਼ਨ ਜਿਹੜਾ ਆ ਉਹ RSS ਨੇ ਯੂਜ਼ ਕੀਤਾ, ਇੱਕ ਤਰ੍ਹਾਂ ਨਾਲ ਕਹਿ ਲਓ ਸਹਿਮਤੀ ਬਣੀ ਆ। ਨਰਿੰਦਰ ਮੋਦੀ ਤੇ ਬਹੁਤ ਹੀ ਜ਼ਿਆਦਾ ਕਰੀਬ ਨੇ AK ਸ਼ਰਮਾ, ਜਿਨ੍ਹਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਹਾਲ ਦੇ ਵਿੱਚ ਬਨਾਰਸ ਦੀ ਕਾਮਯਾਬੀ ਬਾਰੇ, ਕਿ ਉੱਥੇ ਕੋਵਿਡ ਨੂੰ ਬੜੇ ਬਿਹਤਰੀਨ ਤਰੀਕੇ ਦੇ ਨਾਲ ਕੰਟਰੋਲ ਕੀਤਾ ਗਿਆ। ਤਾਂ AK ਸ਼ਰਮਾ ਨੂੰ ਦੱਸਿਆ ਕਿ ਡਿਪਟੀ CM ਵੀ ਬਣਾਇਆ ਜਾ ਸਕਦਾ। ਇਹ ਖਬਰ ਆ, ਹਾਲੇ ਕੋਈ ਪੁਸ਼ਟੀ ਨਹੀਂ ਹੈ ਇਸ ਗੱਲ ਦੀ ਕਿ ਬਣਾ ਹੀ ਦਿੱਤਾ ਜਾਊਗਾ। ਮਤਲਬ ਕਿ ਇੱਕ ਕਿਆਫਾ ਹੈ ਕਿ ਯੋਗੀ ਰਾਜ ਦੇ ਵਿੱਚ ਡਿਪਟੀ CM 3 ਵੀ ਹੋ ਸਕਦੇ ਆ, ਔਰ ਉਹਦੇ ਵਿੱਚ ਇੱਕ ਜਿੱਦਾਂ ਕਹਿ ਲਓ ਕਿ ਨਰਿੰਦਰ ਮੋਦੀ ਦੇ ਅਤੀ ਵਿਸ਼ਵਾਸ ਪਾਤਰ ਆ ਜਿਹੜੇ, ਉਹ ਵੀ ਹੋ ਸਕਦੇ ਆ। ਸੋ ਦੂਜੀ ਗੱਲ ਜਿਹੜੀ ਹੈ ਕਿ 3 ਨੁਕਤੇ ਜਿੱਦਾਂ ਕਹਿ ਲਓ ਕਿ ਵਿਚਾਰੇ ਗਏ ਆ। 3 ਨੁਕਤੇ ਵੈਸੇ ਤਾਂ ਇਹਨਾਂ ਦੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਜੋ ਵੀ RSS ਦੀ ਮੁਹਿੰਮ ਹੁੰਦੀ ਹੈ ਉਹ ਨੁਕਤਾ ਆਧਾਰਿਤ ਹੁੰਦੀ ਹੈ। ਮਤਲਬ ਕਿ ਉਹਦੇ ਵਿੱਚ ਆਪਾਂ ਜੇ ਦੇਖੀਏ ਤਾਂ ਖਾਸੀਅਤ ਇਹੀ ਹੁੰਦੀ ਹੈ ਕਿ ਨੁਕਤੇ ਹੁੰਦੇ ਆ, ਇੱਕ ਇੱਕ ਕਰਕੇ ਉਹਨਾਂ ਨੁਕਤਿਆਂ ਤੇ ਤੁਰਿਆ ਜਾਂਦਾ ਹੈ। ਤਾਂ ਹੀ ਆਪਾਂ ਜੇ ਦੇਖਦੇ ਆ ਨਾ ਤਾਂ ਇਹਨਾਂ ਦਾ ਸੰਗਠਨਾਤਮਕ ਢਾਂਚਾ ਜਿਹੜਾ ਹੈ ਉਹ ਬਹੁਤ ਹੌਲੀ ਹੌਲੀ ਪ੍ਰੋਸੈਸ ਕਰਦਾ ਮਤਲਬ ਕਿ ਮੁਕਾਮ ਤੇ ਜਾਂਦਾ ਵਾ। ਤਾਂ ਇਸ ਤਰ੍ਹਾਂ ਮਤਲਬ ਕਿ 3 ਨੁਕਤੇ ਆ, ਜਿੱਦਾਂ ਰਾਸ਼ਟਰਵਾਦ ਦੀ ਭਾਵਨਾ ਜਿਹੜੀ ਆ ਉਹਨੂੰ ਦੁਬਾਰਾ ਜਗਾਇਆ ਜਾਵੇ, ਜਾਂ ਦੂਸਰਾ ਇਹ ਆ ਕਿ ਆਪੋਜੀਸ਼ਨ ਨੂੰ ਬਦਨਾਮ ਕੀਤਾ ਜਾਵੇ, ਜਿਹੜਾ ਕਿ ਇਹਨਾਂ ਦਾ ਇੱਕ ਬਹੁਤ ਜਾਣਿਆ ਪਛਾਣਿਆ ਏਜੰਡਾ ਹੈ। ਤੁਸੀਂ ਦੇਖਿਆ ਹੋਣਾ ਕਿ ਇਹ ਟੋਟਲੀ ਬਾਹਰ ਕਰ ਦਿੰਦੇ ਨੇ ਆਪਣੇ ਵਿਰੋਧੀ, ਤੇ ਐਸੇ ਵਾਰ ਕਰਦੇ ਆ ਕਿ ਟੋਟਲੀ ਬਾਹਰ ਕਰ ਦਿੰਦੇ ਆ ਜੰਗ ਚੋਂ, ਮੈਦਾਨ ਚੋਂ। ਜਿਵੇਂ ਆਪਾਂ ਕਹਿ ਲਈਏ ਤਗੜਾ ਪਹਿਲਵਾਨ ਕਈ ਵਾਰ ਮਾੜੇ ਨੂੰ ਖਾੜੇ ਚੋਂ ਹੀ ਬਾਹਰ ਸੁੱਟ ਦਿੰਦਾ, ਇਸ ਤਰ੍ਹਾਂ ਕਰਦੇ ਆ। ਡੋਮੀਨੇਟ ਜਿਹਨੂੰ ਆਪਾਂ ਕਹਿ ਲਈਏ, ਡੋਮੀਨੇਸ਼ਨ ਉਹ ਇਸ ਤਰ੍ਹਾਂ ਦੀ ਹੁੰਦੀ ਆ। ਤਾਂ ਉਹ ਪੈਂਤਰਾ ਜਾਣਿਆ ਪਛਾਣਿਆ, ਰਾਸ਼ਟਰਵਾਦ ਦਾ ਜਾਣਿਆ ਪਛਾਣਿਆ। ਇੱਕ ਚੀਜ਼ ਹੋਰ ਆ ਜਿਹੜੀ ਹੁਣ ਨਿਕਲ ਰਹੀ ਆ RSS ਦੇ ਏਜੰਡੇ ਚੋਂ, ਕਿ ਦੇਖੋ ਇਸ ਤਰ੍ਹਾਂ ਪ੍ਰਚਾਰ ਕੀਤਾ ਜਾਵੇ ਕਿ ਜੇ ਇਹ ਦੋ ਨੇਤਾ ਨਾ ਹੁੰਦੇ ਤਾਂ ਦੇਸ਼ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਮਤਲਬ ਕਿ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਪਲਾਨ ਕੀਤਾ ਗਿਆ, ਔਰ ਤੁਸੀਂ ਦੇਖੋ ਆਉਣ ਵਾਲੇ ਦਿਨਾਂ 'ਚ ਇਹ ਕਿਸ ਤਰ੍ਹਾਂ ਇੱਕ ਢਾਂਚਾਗਤ ਤਰੀਕੇ ਨਾਲ ਅੱਗੇ ਵੱਧਦਾ, ਕਿ ਇਹ ਕਿਹਾ ਜਾਏਗਾ ਕਿ ਮੋਦੀ ਔਰ ਯੋਗੀ
ਜੇਕਰ ਇਹ ਦੇਸ਼ ਦੇ ਦੋ ਨੇਤਾ ਚੰਗੇ ਭਾਗੀ ਨਾ ਹੁੰਦੇ ਤੇ ਬਹੁਤ ਹੀ ਵੱਡਾ ਨੁਕਸਾਨ ਹੋਣਾ ਸੀਗਾ। ਹੁਣ ਇਹ ਤੋਂ ਵੱਡਾ ਕਿੰਨਾ ਨੁਕਸਾਨ ਹੋਣਾ ਅਸੀਂ ਤੇ ਕਲਪਨਾ ਕਰਦੇ ਵੀ ਹੱਥ ਜੋੜਦੇ ਹਾਂ, ਡਰਦੇ ਹਾਂ ਕਿ ਨਹੀਂ ਭਾਈ, ਸਾਥੋਂ ਤੇ ਕਲਪਨਾ ਵੀ ਨਹੀਂ ਹੁੰਦੀ, ਜਿਹਨੂੰ ਆਪਾਂ ਇਮੈਜੀਨੇਸ਼ਨ ਕਹਿ ਦਿੰਦੇ ਹਾਂ। ਸਾਡੇ ਕੋਲ ਤਾਂ ਇਹ ਜਿਹੜਾ ਆ ਨਾ ਕਹਿ ਲਓ ਕਿ ਦਮ ਭਰ ਕੇ ਸੋਚਿਆ ਵੀ ਨਹੀਂ ਜਾਂਦਾ ਕਿ ਇੱਦੋਂ ਵੱਡੀ ਵੀ ਕੋਈ ਦੁਨੀਆ ਤੇ ਆਫਤ ਹੋਏਗੀ ਕਿ ਬਰਬਾਦ ਹੋ ਰਹੀ ਹੈ ਦੁਨੀਆ, ਬਿਲਕੁਲ ਜਿੱਦਾਂ ਕਹਿ ਲਈਏ ਕਿ ਇਸ ਸਮੇਂ ਲਾਚਾਰ ਹੋ ਕੇ ਰਹਿ ਗਈ ਹੈ ਦੁਨੀਆ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਇਹਨਾਂ ਦੇ ਇਹੀ ਨੁਕਤੇ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ। ਮਤਲਬ ਜਿੱਦਾਂ ਹੁਣ ਦੇਖੋ, ਜੇ ਤਾਂ ਪ੍ਰੈਕਟੀਕਲੀ ਕੋਈ ਵੀ ਦੇਖੇ, ਵੈਸੇ ਤੇ ਤੁਹਾਨੂੰ ਪਤਾ ਹਿੰਦੂ ਭਾਈਚਾਰੇ ਦੀ ਵੀ ਇੱਕ ਤਬਕੇ ਦੀ ਕਮਜ਼ੋਰੀ ਹੈ ਕਿ ਉਹ ਜਜ਼ਬਾਤਾਂ 'ਚ ਬਹਿ ਜਾਂਦਾ, ਜਿੱਦਾਂ ਆਪਣੇ ਵੀ ਹੈ। ਸਾਰੇ ਸਮਾਜ ਦੇ ਵਿੱਚ ਜਿੰਨੇ ਵੀ ਵਰਗ ਆ, ਜਿੰਨੇ ਵੀ ਭਾਈਚਾਰੇ, ਉਹਨਾਂ ਦੀ ਸਮੱਸਿਆ ਹੁੰਦੀ ਹੈ। ਹੁਣ ਜੇ ਤਾਂ ਪ੍ਰੈਕਟੀਕਲੀ ਕੋਈ ਆਪਣੀ ਚੇਤਨਤਾ ਤੋਂ ਸੋਚੇ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਾਗਰਤ ਹੋ ਕੇ ਜਿਸ ਤਰ੍ਹਾਂ ਸੋਚੇ ਕਿ ਹਾਂ ਭਾਈ, ਜਿਸ ਦੇਸ਼ ਦੇ ਵਿੱਚ ਹਿੰਦੂ ਦਫਨਾਉਣਾ ਪੈ ਗਿਆ, ਮਤਲਬ ਕਿ ਇੰਨੀ ਜ਼ਿਆਦਾ ਬਦਕਿਸਮਤੀ ਰਹੀ ਆ, ਇੰਨੀ ਜ਼ਿਆਦਾ ਬੇਵਸੀ ਰਹੀ ਹੈ ਕਿ ਹਿੰਦੂ ਦੀਆਂ ਲਾਸ਼ਾਂ ਦਫਨ ਹੋਈਆਂ ਨੇ, ਤਾਂ ਮੇਰੇ ਖਿਆਲ ਦੇ ਨਾਲ ਤੇ ਇਹਨਾਂ ਦੇ ਸਿੰਘਾਸਨ ਵੀ ਜਿਹੜੇ ਆ ਉਹ ਦੱਬ ਦਿੱਤੇ ਜਾਣਗੇ ਉਸੇ ਰੇਤਾ ਦੇ ਥੱਲੇ। ਪਰੰਤੂ ਜੇ ਦੂਸਰੇ ਪੱਖ ਤੋਂ ਸੋਚਿਆ ਜਾਂਦਾ ਕਿ ਹਾਂ ਤਬਾਹੀ ਤਾਂ ਬਹੁਤ ਜ਼ਿਆਦਾ ਹੋ ਜਾਣੀ ਸੀ, ਹੁਣ ਜਨਤਾ ਹੈ ਨਾ, ਜਨਤਾ ਦਾ ਸੋਚਣ ਦਾ ਨਜ਼ਰੀਆ, ਤਾਂ ਫਿਰ ਸਭ ਕੁਛ ਬਦਲ ਜਾਏਗਾ। ਕਿਉਂ? ਦੇਖੋ ਹੁਣ ਜੇ ਤਾਂ ਪ੍ਰੈਕਟੀਕਲੀ ਤੁਸੀਂ ਚੇਤਨਤਾ ਦੇ ਨਾਲ ਸੋਚੋ, ਜਾਗਰਤੀ ਦੇ ਨਾਲ ਸੋਚੋ ਕਿ ਇੱਕ ਪ੍ਰਧਾਨ ਮੰਤਰੀ ਕੁਛ ਕੁ ਕੇਸਾਂ ਦੇ ਚੱਲਦਿਆਂ ਮਹਿਜ਼ 4 ਘੰਟਿਆਂ ਦੇ ਨੋਟਿਸ ਤੇ ਲਾਕਡਾਊਨ ਲਾ ਦਿੰਦਾ ਹੈ, ਉਦੋਂ ਵੀ ਕਹਿੰਦਾ ਕਿ ਮੈਂ ਬਚਾ ਲਿਆ ਦੇਸ਼। ਇਕੋਨਮੀ ਬਰਬਾਦ ਹੋ ਜਾਂਦੀ ਹੈ, ਹਾਲੇ ਤੱਕ ਅੰਦਾਜ਼ਾ ਹੀ ਨਹੀਂ ਹੈ ਕਿ ਕਿੰਨੇ ਲੱਖ ਕਰੋੜ ਦਾ ਅਸੀਂ ਘਾਟਾ ਖਾ ਲਿਆ ਉਸ ਲਾਕਡਾਊਨ ਕਰਕੇ। ਪਰ ਜਦੋਂ ਦੂਸਰੀ ਵੇਵ ਆਉਂਦੀ ਹੈ, ਪ੍ਰਧਾਨ ਮੰਤਰੀ ਡਰ ਜਾਂਦਾ ਹੈ, ਪ੍ਰਧਾਨ ਮੰਤਰੀ ਦੁਬਕ ਜਾਂਦਾ ਹੈ, ਪ੍ਰਧਾਨ ਮੰਤਰੀ ਕੰਬ ਜਾਂਦਾ ਹੈ, ਪ੍ਰਧਾਨ ਮੰਤਰੀ ਬਿਲਕੁਲ ਜਿੱਦਾਂ ਕਹਿ ਲਈਏ ਨਾ ਬੇਵੱਸ ਹੋ ਜਾਂਦਾ ਹੈ। ਉਹ ਪ੍ਰਧਾਨ ਮੰਤਰੀ 56 ਇੰਚ ਸੀਨੇ ਵਾਲਾ ਜਿਹੜਾ ਨਾ, ਉਹ 26 ਤੇ ਸਿਮਟ ਜਾਂਦਾ ਕਿਤੇ। ਉਹਦਾ ਨਤੀਜਾ ਕੀ ਹੈ ਕਿ ਇਸ ਵਾਰੀ ਜਿਹੜਾ ਪ੍ਰਧਾਨ ਮੰਤਰੀ 4 ਘੰਟਿਆਂ ਦੇ ਨੋਟਿਸ ਤੇ ਲਾਕਡਾਊਨ ਲਾਉਂਦਾ ਹੈ, ਇਸ ਵਾਰੀ ਕਹਿੰਦਾ ਕਿ ਰਾਜ ਜਾਣਨ, ਮਤਲਬ ਉਹ ਜਾਣੇ ਜਾਂ ਫਿਰ ਇਹ ਜਾਣਨ, ਉਹ ਮਤਲਬ ਪਰਮਾਤਮਾ ਉਹ ਜਾਣੇ ਜਾਂ ਇਹ ਜਾਣਨ, ਰਾਜ ਦੇਖਣ। ਤਾਂ ਰਾਜ ਆਪਣੇ ਪੱਧਰ ਤੇ ਕੋਈ ਲਾਕਡਾਊਨ ਲਾ ਕੇ ਬੈਠਾ, ਕੋਈ ਮਿੰਨੀ ਲਾਕਡਾਊਨ ਲਾ ਕੇ ਬੈਠਾ, ਕੋਈ ਕਰਫਿਊ ਲਾ ਕੇ ਬੈਠਾ, ਸਾਰੇ ਆਪੋ ਆਪਣੀ ਜਨਤਾ ਨੂੰ ਬਚਾਉਣ 'ਚ ਲੱਗੇ ਹੋਏ ਆ। ਤਾਂ ਪ੍ਰਧਾਨ ਮੰਤਰੀ ਇੱਕ ਡਰਿਆ ਪ੍ਰਧਾਨ ਮੰਤਰੀ ਇਸ ਤਰ੍ਹਾਂ ਦਿਖਾਇਆ ਜਾਵੇਗਾ ਕਿ ਜਿਵੇਂ ਸਾਰੀ ਮੈਨੇਜਮੈਂਟ ਉਹਦੀ ਸੀਗੀ। ਸੋ ਆਹ ਚੀਜ਼ ਆ ਜਿਹੜੀ ਉਹ ਆਪਾਂ ਦੇਖੀਏ ਤਾਂ ਮਜ਼ਮੂਨ ਦੇ ਤੌਰ ਤੇ ਆ ਇਸ ਮੀਟਿੰਗ ਦਾ ਜਿਹੜਾ ਏਜੰਡਾ, ਜਿੰਨਾ ਕੁ ਮੈਂ ਨੈਸ਼ਨਲ ਮੀਡੀਆ ਆਊਟਲੈਟ ਤੋਂ ਥੋੜੀ ਬਹੁਤੀ ਜਾਣਕਾਰੀ ਲਈ ਹੈ, ਕਿਉਂਕਿ ਏਜੰਡਾ ਤਾਂ ਕਦੇ ਵੀ ਇਹਨਾਂ ਦਾ ਬਾਹਰ ਨਹੀਂ ਆਉਂਦਾ, ਹੋ ਸਕਦਾ ਉੱਥੇ ਛਿੜਕ ਫਿੜਕ ਵੀ ਕਿਸੇ ਨੂੰ ਪਈ ਹੋਵੇ, ਪਰੰਤੂ ਜੋ ਪ੍ਰੋਗਰਾਮ ਨਿਕਲ ਕੇ ਆ ਰਿਹਾ ਸਾਂਝੇ ਤੌਰ ਤੇ ਜੇ ਆਪਾਂ ਦੇਖੀਏ ਤਾਂ ਉਹ ਇਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਲਹਿਰ ਜਿਹੜੀ RSS ਬਹੁਤ ਘੱਟ ਨਜ਼ਰ ਆਈ ਹੈ, ਜੇ ਆਪਾਂ ਦੇਖੀਏ। ਵੈਸੇ ਵੀ ਜਦੋਂ ਤੁਹਾਨੂੰ ਪਤਾ ਹੀ ਹੈ ਬਿਪਤਾ ਦੇ ਵਿੱਚ ਤੇ ਮਿੱਤਰ ਕੀ ਸਾਏ ਵੀ ਸਾਥ ਛੱਡ ਜਾਂਦੇ ਆ, ਤਾਂ ਉਹ ਤੌਰ ਦੇ ਵਿੱਚ ਹੁਣ RSS ਜਿਹੜੀ ਆ ਤੁਹਾਨੂੰ ਪੂਰੇ ਧੜੱਲੇ ਨਾਲ ਕੰਮ ਕਰਦੀ ਨਜ਼ਰ ਆਏਗੀ। ਸੇਵਾ ਭਾਰਤੀ ਦੀ ਸੇਵਾ ਵੀ ਲਈ ਜਾ ਸਕਦੀ ਹੈ। ਖੈਰ ਹੋਰ ਕੁਛ ਗੱਲਾਂ ਬਾਤਾਂ ਜਿਹੜੀਆਂ ਕਰੋਨਾ ਕਾਲ ਦੇ ਨਾਲ ਜੁੜੀਆਂ ਉਹ ਆਪਾਂ ਦੇਖ ਲਈਏ। ਤੁਹਾਡੇ US ਦੇ ਵਿੱਚ ਵੈਸੇ ਕਾਫੀ ਤਰਸੱਲੀ ਮੱਛੀ ਹੈ ਇਸ ਖਬਰ ਕਰਕੇ ਕਿ ਵੁਹਾਨ ਲੈਬ ਦੇ ਰਿਸਰਚਰ ਜਿਹੜੇ ਆ ਉਹ ਬਿਮਾਰ ਪੈ ਗਏ ਸੀਗੇ। ਇਹ ਮੇਰੇ ਖਿਆਲ ਦੇ ਨਾਲ ਵਾਲ ਸਟਰੀਟ ਜਰਨਲ ਨੇ ਅੱਜ ਖਬਰ ਲਾਈ ਹੈ, ਜਿਹਨੂੰ ਪੂਰੀ ਦੁਨੀਆ ਦੇ ਮੀਡੀਆ ਨੇ ਕਵਰ ਕੀਤਾ। ਇੱਕ ਮੇਰੇ ਖਿਆਲ ਦੇ ਨਾਲ ਡਾਕਟਰ ਫੌਜੀ ਵਾਲਾ ਇੱਕ ਸਟੇਟਮੈਂਟ, ਇਹ ਦੋ ਖਬਰਾਂ ਨੂੰ ਬਹੁਤ ਜ਼ਿਆਦਾ ਜਗ੍ਹਾ ਮਿਲੀ ਹੈ। ਦੂਸਰੇ ਪਾਸੇ ये देखिए UAE ने ਜਿਹੜੀ ਪਾਬੰਦੀ ਆ ਫਲਾਈਟਾਂ ਤੇ, ਇੰਡੀਅਨ ਫਲਾਈਟਾਂ ਤੇ, ਉਹ 14 ਜੂਨ ਤੱਕ ਵਧਾ ਦਿੱਤੀ ਆ। ਇੱਧਰ ਫਾਈਜ਼ਰ ਤੇ ਮੋਡਰਨਾ ਨੇ ਦਿੱਲੀ ਸਰਕਾਰ ਨੂੰ ਵੈਕਸੀਨ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸਿਰਫ ਕੇਂਦਰ ਨਾਲ ਹੀ ਡੀਲ ਕਰਾਂਗੇ। ਤਾਂ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਜਾਂ ਤੁਸੀਂ ਇਹ ਖਬਰ ਜਿਹੜੀ ਆ ਉਹ ਸੁਣਨੀ ਹੋਣੀ ਆ ਕਿ ਪੰਜਾਬ ਨੇ ਵੀ ਇਸੇ ਤਰ੍ਹਾਂ ਦਾ ਇੱਕ ਗਲੋਬਲ ਟੈਂਡਰ ਕੱਢਣ ਦਾ ਯਤਨ ਕੀਤਾ ਸੀਗਾ। ਤਾਂ ਇਹਦੇ ਵਿੱਚ ਵੀ ਪੰਜਾਬ ਨੂੰ ਜਵਾਬ ਦੇ ਦਿੱਤਾ ਮੇਰੇ ਖਿਆਲ ਦੇ ਨਾਲ ਇੱਕ ਫਾਈਜ਼ਰ ਕੰਪਨੀ ਨੇ ਤੇ ਇੱਕ ਹੋਰ ਕੰਪਨੀ ਨੇ। ਸਿੱਧਾ ਸਾਹਿਬ ਇੱਥੇ ਵੀ ਤੁਸੀਂ ਦੇਖ ਲਓ, ਇਸ ਪੈਮਾਨੇ ਤੇ ਵੀ ਤੁਸੀਂ ਪ੍ਰਧਾਨ ਮੰਤਰੀ ਦੀ ਅਕਲ ਜਿਹੜੀ ਆ ਉਹ ਮਾਪ ਸਕਦੇ ਹੋ। ਵੈਸੇ ਤਾਂ ਮੇਰੇ ਖਿਆਲ ਦੇ ਨਾਲ ਫੀਤਾ ਹੀ ਛੋਟਾ ਰਹਿ ਜਾਏਗਾ। ਹੁਣ ਦੇਖੋ ਹੋਇਆ ਕੀ ਆ ਕਿ ਵੈਕਸੀਨ ਨਿਰਮਾਤਾ ਕੰਪਨੀਆਂ ਕਿੰਨੀਆਂ ਕੁ ਨੇ ਵਰਲਡ ਦੇ ਵਿੱਚ, ਮੇਰਾ ਮੋਟਾ ਜਿਹਾ ਅੰਦਾਜ਼ਾ ਕਿ ਲਾ ਲਓ ਕਿ ਅੱਧੀ ਦਰਜਨ ਹੋਣੀਆਂ, ਵੱਧ ਘੱਟ ਕੇ ਇੱਕ ਅੱਧੀ ਹੋ ਸਕਦੀ ਆ, ਹੋਰ ਇਹਦੋਂ ਜ਼ਿਆਦਾ ਤਾਂ ਹੈ ਹੀ ਨਹੀਂ।
ਹੁਣ ਜਦੋਂ ਉਹਨਾਂ ਦੀ ਡਿਮਾਂਡ ਪੂਰੀ ਸੰਸਾਰ ਦੇ ਵਿੱਚ, ਜਿਸ ਚੀਜ਼ ਦੀ ਡਿਮਾਂਡ ਹੋਵੇ, ਤੁਹਾਨੂੰ ਪਤਾ ਡਿਮਾਂਡ ਐਂਡ ਸਪਲਾਈ ਦਾ ਫੰਡਾ, ਉਹ ਸਿੱਧੇ ਰਾਜਾਂ ਨੂੰ ਕਿਵੇਂ ਦੇ ਦੇਣਗੇ ਵੈਕਸੀਨ, ਮੈਨੂੰ ਦੱਸੋ। ਕਿਉਂ? ਕਿਉਂਕਿ ਇਹ ਕੰਪਨੀਆਂ ਦਾ ਰੌਲਾ ਹੈ ਕਿ ਦੇਖੋ ਕਲੇਮ ਅਸੀਂ ਨਹੀਂ ਲੈਣਾ ਆਪਣੇ ਸਿਰ ਤੇ, ਮਤਲਬ ਕਿ ਜੇ ਕੋਈ ਕੱਲ ਨੂੰ ਰਿਐਕਸ਼ਨ ਹੁੰਦਾ, ਕਿਸੇ ਦੀ ਕੋਈ ਮੌਤ ਹੁੰਦੀ ਆ, ਕੰਪਨੀ ਉਹਦੀ ਜ਼ਿੰਮੇਵਾਰ ਨਹੀਂ ਹੋਏਗੀ। ਮਤਲਬ ਕਿ ਫੈਡਰਲ ਗੌਰਮੈਂਟ ਜਿਹੜੀ ਆ ਉਹ ਵਿੱਚ ਹੋਵੇ। ਹੁਣ ਜਾਂ ਤਾਂ ਦੇਖੋ ਗੱਲ ਇਹ ਆ ਕਿ ਗੱਲ ਖੋਲ ਕੇ ਤੁਸੀਂ ਅਗਲੇ ਦੇ ਮੋਢਿਆਂ ਤੇ ਪਾ ਦਿਓ, ਜਾਂ ਤੁਸੀਂ ਨੋਡਲ, ਇੱਕ ਜਿੱਦਾਂ ਅਧਿਕਾਰੀ ਨੋਡਲ ਏਜੰਸੀਆਂ ਆਪਾਂ ਇਹ ਸੁਣਦੇ ਆ, ਤਾਂ ਨੋਡਲ ਏਜੰਸੀ ਬਣ ਕੇ ਕੰਮ ਕਰ ਲਓ। ਮਤਲਬ ਕਿ ਰਾਜਾਂ ਨੂੰ ਫਿਰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ। ਸੋ ਇਹ ਤੁਸੀਂ ਦੇਖ ਲਓ ਕਿ ਪ੍ਰਧਾਨ ਮੰਤਰੀ ਕੀ ਕਰ ਰਿਹਾ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜਿੱਥੇ ਬਹੁਤ ਘੱਟ ਲੋਕਾਂ ਕੋਲ ਵੈਕਸੀਨ ਦਾ ਫਾਰਮੂਲਾ ਆ ਤੇ ਸਪਲਾਈ ਦੀ ਜੇ ਦੇਖੀਏ ਤਾਂ ਆਪਾਂ ਬਹੁਤ ਜ਼ਿਆਦਾ ਲੋੜ ਆ, ਡਿਮਾਂਡ ਬਹੁਤ ਜ਼ਿਆਦਾ ਆ, ਤਾਂ ਉਸ ਦੌਰ ਦੇ ਵਿੱਚ ਤੁਸੀਂ ਰਾਜਾਂ ਨੂੰ ਕਹਿ ਰਹੇ ਕਿ ਆਪਣੇ ਪੱਧਰ ਤੇ ਕਰ ਦਿਓ, ਜਦਕਿ ਉਹਨਾਂ ਦੀ ਬੁੱਕਤ ਹੀ ਹੈ ਨਹੀਂ, ਉਹਨਾਂ ਦੀ ਔਕਾਤ ਹੈਸੀਅਤ ਹੀ ਹੈ ਨਹੀਂ ਗੀ। ਉਹ ਕਿਸ ਤਰ੍ਹਾਂ ਆਪਣੇ ਪੱਧਰ ਤੇ ਜਾ ਕੇ ਕੌਮਾਂਤਰੀ ਸਮਝੌਤਾ ਕਰ ਲੈਣਗੇ। ਇਹ ਪ੍ਰਧਾਨ ਮੰਤਰੀ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਕਾਰਕਰਦਗੀ ਹੈ। ਖੈਰ ਇੰਡੀਆ ਦੇ ਵਿੱਚ ਕੇਸਾਂ ਦੀ ਗੱਲ ਕਰੀਏ 2,22,315 ਆਏ ਆ, ਮਤਲਬ ਕਿ ਕੇਸ ਘਟੇ ਆ, ਰਾਹਤ ਵਾਲੀ ਗੱਲ ਆ। ਫਿਰ ਜੇ ਅੱਗੇ ਦੇਖੀਏ ਤਾਂ ਏਮਸ ਦੇ ਡਾਇਰੈਕਟਰ ਆ ਜਿਹੜੇ ਮਿਸਟਰ ਗੁਲੇਰੀਆ, ਉਹਨਾਂ ਨੇ ਕੁਝ ਪ੍ਰਭਾਵਿਤ ਕਹਿੰਦੇ ਕਿ ਤੀਸਰੀ ਲਹਿਰ ਨਾਲ ਬੱਚਿਆਂ ਤੇ ਕੋਈ ਗੰਭੀਰ ਅਸਰ ਪੈਣ ਦਾ ਸੰਕੇਤ ਨਹੀਂ, ਲੋਕ ਡਰਨਾ ਬੰਦ ਕਰਦੇ ਨੇ। ਡਰਨਾ ਮਨਾ ਹੈ, ਨਾ ਡਰੋ, ਇੰਨਾ ਜ਼ਿਆਦਾ ਡਰਾਉਣਾ ਵੀ ਨਹੀਂ ਚਾਹੀਦਾ, ਲੋਕ ਬਹੁਤ ਜ਼ਿਆਦਾ ਡਰੇ ਹੋਏ ਆ। ਖੈਰ ਇੱਧਰ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਗਈ ਆ, ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਆ ਕਿ 4-4 ਲੱਖ ਰੁਪਈਆ ਮੁਆਵਜ਼ਾ ਦਿਓ ਜਿਹੜੇ ਕਰੋਨਾ ਕਰਕੇ ਮ੍ਰਿਤਕ ਨੇ, ਮਤਲਬ ਕਿ ਜਿਹੜੇ ਮਰ ਗਏ ਨੇ ਔਰ ਉਹਨਾਂ ਦੇ ਸਰਟੀਫਿਕੇਟਾਂ ਤੇ ਜਿਹੜੇ ਡੈਥ ਸਰਟੀਫਿਕੇਟ ਤੁਸੀਂ ਦਿੰਦੇ ਹੋ ਤਾਂ ਉਹਦੇ ਉੱਤੇ ਬਕਾਇਦਾ ਕਾਰਨ ਵੀ ਲਿਖੋ, ਮਤਲਬ ਕਿ ਕਰੋਨਾ ਦਾ ਕਾਰਨ ਲਿਖ ਕੇ ਉਹ ਡੈਥ ਸਰਟੀਫਿਕੇਟ ਦਿਓ ਤੇ ਉਹਨਾਂ ਨੂੰ 2005 ਦੇ ਐਕਟ ਮੁਤਾਬਕ 4-4 ਲੱਖ ਮੁਆਵਜ਼ਾ ਦਿਓ, ਕਿਉਂਕਿ ਵੀ ਇੱਕ ਕੁਦਰਤੀ ਵਿਪਤਾ। ਤੇ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਵੈਕਸੀਨੇਸ਼ਨ ਵਾਸਤੇ ਇੱਕ ਵੱਡੀ ਸੁਵਿਧਾ ਇਹਨਾਂ ਨੇ ਦਿੱਤੀ ਆ ਕਿ ਜਿਹੜੇ 18 ਤੋਂ 44 ਏਜ ਗਰੁੱਪ ਦੇ ਆ ਉਹ ਆਨਲਾਈਨ ਅਪੁਆਇੰਟਮੈਂਟ ਜ਼ਰੂਰੀ ਨਹੀਂ ਹੈ ਕਿ ਲੈਣਗੇ, ਮਤਲਬ ਕਿ ਸਰਕਾਰੀ ਵੈਕਸੀਨੇਸ਼ਨ ਸੈਂਟਰ ਤੇ ਜਾਣਗੇ, ਉੱਥੇ ਵੀ ਰਜਿਸਟ੍ਰੇਸ਼ਨ ਹੋ ਜਾਏਗਾ। ਇੱਧਰ ਪਤੰਜਲੀ ਵਾਲੇ ਬਾਬਾ ਰਾਮਦੇਵ ਤਲਵਾਰਧਾਰੀ ਬਾਬਾ ਜਿਨ੍ਹਾਂ ਨੂੰ ਪਿਆਰ ਨਾਲ ਕਿਹਾ ਜਾਂਦਾ, ਤਾਂ ਉਹ ਬਾਬਾ ਦਾ ਵੀ ਕਾਫੀ ਜ਼ਿਆਦਾ ਰਫੜਿਓਂ ਪਿਆ ਕਿ ਡਾਕਟਰਾਂ ਨੂੰ ਲੈ ਕੇ, ਤੁਹਾਨੂੰ ਪਤਾ ਜਿਸ ਤਰ੍ਹਾਂ ਬਾਬਾ ਊਲ ਜਲੂਲ ਚੁਟਕਲੇ ਜੇ ਘੜ ਲੈਂਦਾ ਆ ਤੇ ਮੁੜ ਕੇ ਫਿਰ ਜਦੋਂ ਹੁਣ ਡਾਕਟਰ ਪਿੱਛੇ ਪਏ, ਉਹਨਾਂ ਨੇ ਕਈ ਵਾਰ ਤੁਸੀਂ ਦੇਖਿਆ ਨਾ ਜਦੋਂ ਐਡੀ ਕੁ ਸਰੰਜ ਕੱਢਦੇ ਆ ਨਾ 1.5 ਕੁ ਗਿੱਠੇ ਤੇ ਜਵਾਕ ਕਈ ਵਾਰ ਭੱਜ ਵਗਦੇ ਛੁੱਟ ਗਏ, ਆ ਕੀ ਬਲਾ ਆ ਗਈ ਆ। ਤੇ ਇਸੇ ਤਰ੍ਹਾਂ ਡਾਕਟਰ ਫਿਰ ਜਦੋਂ ਮਗਰ ਪਏ ਤੇ ਮੁੜ ਕੇ ਡਾਕਟਰ ਹਰਸ਼ਵਰਧਨ ਨੇ ਆਖਿਆ ਕਿ ਹਾਂ ਭਾਈ ਇਹ ਤੁਹਾਨੂੰ ਬਿਆਨ ਵਾਪਸ ਲੈਣਾ ਪਊਗਾ, ਕਹਿੰਦੇ ਜੀ ਲੈ ਲਾਂਗੇ। ਲਿਖ ਲੈਣ ਵਾਲੀ ਕਿਹੜੀ ਗੱਲ ਆ। ਫਿਰ ਮਾਫੀ ਮੰਗੀ ਸੋ, ਮਤਲਬ ਕਿ ਜਿਸ ਐਲੋਪੈਥੀ ਨੂੰ ਇੱਕ ਸਟੂਪਿਡ ਵਿਧੀ ਦੱਸਿਆ ਇਲਾਜ ਦੀ, ਤਾਂ ਉਸੇ ਐਲੋਪੈਥੀ ਨੂੰ ਉਹਨੇ ਸਰਾਇਆ ਵੀ। ਅੱਜ ਇੱਕ ਡਿਬੇਟ ਦੇ ਵਿੱਚ ਡਾਕਟਰਾਂ ਨੇ ਚੰਗੀ ਇਹਦੀ ਲਾਹ ਪਾ ਕੀਤੀ ਆ, ਜਦੋਂ ਆਪ ਗੱਲਾਂ ਨਹੀਂ ਹੋਣੀਆਂ ਤੇ ਆਪ ਦਾ ਡਾਕਟਰ ਪਤੰਜਲੀ ਦਾ ਕੀ ਕਰ ਦਿੱਤਾ ਚੱਲਦੀ ਡਿਬੇਟ ਦੇ ਵਿੱਚ। ਖੈਰ ਇਹ ਤੇ ਰਾਮਦੇਵ ਦੀਆਂ ਖੇਡਾਂ ਤੁਹਾਨੂੰ ਪਤਾ ਚੱਲਦੀਆਂ ਨੇ, ਪਰ ਦਾਵਾ ਕਰਨ ਵਾਲਾ, ਬੜੀਆਂ ਵੱਡੀਆਂ ਗੱਲਾਂ ਕਰਨ ਵਾਲਾ ਆਪਣੇ ਸਾਥੀ ਨੂੰ ਨਹੀਂ ਬਚਾ ਸਕਿਆ। ਬਾਬਾ ਰਾਮਦੇਵ ਦਾ ਜਿਹੜਾ ਡੇਅਰੀ ਕਾਰੋਬਾਰ ਨੂੰ ਸੰਭਾਲਣ ਵਾਲਾ ਹੈਡ ਸੀਗਾ, ਉਹ ਚੱਲ ਵਸਿਆ ਕਰੋਨਾ ਕਰਕੇ, ਤੇ ਮੇਰੇ ਖਿਆਲ ਦੇ ਨਾਲ ਬ੍ਰੇਨ ਹੈਮਰੇਜ ਦੱਸਿਆ ਗਿਆ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਜੋ ਗੈਰ ਮਨੁੱਖੀ ਚੀਜ਼ਾਂ ਵੇਖਣ ਨੂੰ ਮਿਲਦੀਆਂ ਉਹ ਹਾਲੇ ਵੀ ਨਹੀਂ ਰੁਕ ਰਹੀਆਂ, ਮਤਲਬ ਕਿ ਮਨੁੱਖਤਾ ਤੋਂ ਦੂਰ ਲੋਕ, ਮਨੁੱਖਤਾ ਤੋਂ ਕੋਰੇ ਲੋਕ ਹਾਲੇ ਵੀ ਅਕਲ ਨਹੀਂ ਸਿੱਖ ਰਹੇ। ਕਿਸੇ ਤੇ ਭਰੋਸਾ ਹੀ ਕੁਛ ਨਹੀਂ। ਅੱਗੇ ਕਹਿੰਦੇ ਕੀ ਦਮ ਦਾ ਭਰੋਸਾ ਯਾਰ ਦਮ ਆਵੇ ਨਾ ਆਵੇ, ਤੇ ਇੱਥੇ ਤੇ ਪਤਾ ਹੀ ਨਹੀਂ ਲੱਗਣ ਡਿਆ ਕਿ ਕੀ ਹੋਣਾ ਕੀ ਨਹੀਂ ਹੋਣਾ, ਤੇ ਉਹ ਹਾਲੇ ਵੀ ਅਕਲ ਨਹੀਂ ਕਰ ਰਹੇ। ਮਤਲਬ ਕਿ ਰਾਜਸਥਾਨ ਦੀ ਇੱਕ ਘਟਨਾ ਆ ਜਿੱਥੇ ਕੋਟਾ ਤੋਂ ਝਾਲਵਾੜ ਜਾਣਾ ਸੀਗਾ, ਕਿਸੇ ਦੀ ਬੇਟੀ ਗੁਜ਼ਰ ਗਈ 12-13 ਵਰਿਆਂ ਦੀ, ਤਾਂ ਜਦ ਹਸਪਤਾਲ ਚੋਂ ਲਾਸ਼ ਖੜਨੀ ਸੀ, ਵਾਰਡ ਬॉय ਨੇ ਕਿਹਾ ਕਿ ਲਾਸ਼ ਥੱਲੇ ਲਿਜਾਣ ਦਾ 1000 ਰੁਪਇਆ ਦਊਂਗਾ, ਤੇ ਦੂਸਰੇ ਪਾਸੇ ਐਂਬੂਲੈਂਸ ਵਾਲੇ ਨੇ 35,000 ਮੰਗ ਲਿਆ, ਦੂਜੇ ਕੋਲ ਗਿਆ 18,000 ਮੰਗ ਲਿਆ, ਤੀਜੇ ਕੋਲ ਗਿਆ 15,000, ਕਹਿੰਦਾ ਤਰਸ ਕਰਦਾ। ਤਾਂ ਉਹਨੇ ਫਿਰ ਅਖੀਰ ਲਾਸ਼ ਜਿਵੇਂ ਆਪਾਂ ਅਗਲੀ ਸੀਟ ਜਿਹੜੀ ਆ ਉਹਨੂੰ ਕਰ ਲੈਂਦੇ ਆ ਲੰਮੀ, ਤਾਂ ਇਸ ਤਰ੍ਹਾਂ ਬੰਨ ਕੇ ਆਪਦੀ ਕਾਰ ਦੇ ਵਿੱਚ ਹੀ ਲੈ ਗਿਆ, ਕਹਿੰਦਾ ਦਫਾ ਹੋ, ਤੁਸੀਂ ਮਨੁੱਖ ਹੈ ਹੀ ਨਹੀਂ ਹੈ, ਤੇ ਮਨੁੱਖ ਦੀ ਦੇਹੀ ਆ, ਮੈਂ ਆਪੇ ਸਾਂਭ ਲਊਂਗਾ। ਖੈਰ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਨੇ, ਜੇ ਆਪਾਂ
ਸੁਣੀਏ ਜਾਂ ਸੁਣਾਈਏ ਤੇ ਬਹੁਤ ਸਾਰਾ ਟਾਈਮ ਚਾਹੀਦਾ। ਇਸੇ ਤਰ੍ਹਾਂ ਵੇਖ ਰਿਹਾ ਸੀ ਮੈਂ ਇੱਕ ਖਬਰ, ਕਾਨਪੁਰ ਦੇ ਵਿੱਚ ਆਕਸੀਜਨ ਦਾ ਜਿਹੜਾ ਟੈਂਕਰ ਡਰਾਈਵਰ ਸੀਗਾ, ਉਹਨੂੰ ਬੇਵਕੂਫ ਨੂੰ ਪਤਾ ਨਹੀਂ ਕੀ ਔੜੀ ਕੀ ਉਹਨੇ ਸੁਲਫਾ ਪੀਤਾ ਸੀਗਾ, ਉਹ ਸਾਰੀ ਗੈਸ ਹੀ ਕੱਢ ਗਿਆ ਉੱਥੇ, ਮਤਲਬ ਕਿ ਸੜਕ ਤੇ ਹੀ ਹਿਸਾਬ ਲਾ ਲਓ। ਤੇ ਉਹ ਪੁਲਿਸ ਜਦੋਂ ਤੱਕ ਭੱਜ ਕੇ ਪਹੁੰਚੀ, ਲੋਕਾਂ ਨੇ ਜਦੋਂ ਹਾਲ ਦਵਾਈ ਕੀਤੀ ਕਿ ਪਤਾ ਨਹੀਂ ਇਹਨੂੰ ਕੀ ਚੱਕਰ ਚੱਲਿਆ, ਉਦੋਂ ਨੂੰ ਭੱਜ ਭੱਜਾ। ਸੋ ਆਹ ਤੇ ਇਹਨਾਂ ਦੀਆਂ ਕਰਤੂਤਾਂ ਨੇ ਸਾਡੇ ਲੋਕਾਂ ਦੀਆਂ। ਇੱਧਰ ਹਰਿਆਣੇ ਤੋਂ ਖਬਰ ਆ, BJP ਤੇ JJP ਦੇ ਜਿਹੜੇ ਆਗੂ ਆ ਉਹਨਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ। ਕਹਿੰਦੇ ਕਿ ਸ਼ਾਦੀ ਵਿਆਹ ਵੀ ਨਹੀਂ ਹੋਊਗਾ ਇਹਨਾਂ ਦੇ ਨਾਲ, ਰਿਸ਼ਤੇ ਖਤਮ ਹੋਣਗੇ। ਬਹੁਤ ਦੂਰ ਤੱਕ ਗੱਲਾਂ ਚਲੇ ਗਈਆਂ। ਉਧਰ ਜੋ ਕਿਸਾਨਾਂ ਤੇ ਖੱਟਰ ਦੇ ਘਿਰਾਓ ਦੇ ਦੌਰਾਨ ਪਰਚੇ ਦਰਜ ਹੋਏ ਸੀ ਕਿ ਉਹ ਤਾਂ ਇਹਨਾਂ ਨੇ ਅੱਜ ਜ਼ੋਰ ਦੇ ਕੇ ਤੇ ਰੱਦ ਕਰਵਾ ਲਏ ਆ। ਇਸ ਤਰ੍ਹਾਂ ਜਤਿਨ ਰਾਮ ਮਾਂਝੀ ਜਿਹੜੇ ਕਿ ਇਹਨਾਂ ਵੱਲੋਂ CM ਬਣਾਏ ਗਏ ਸੀ, ਇੱਕ ਵਾਰੀ ਨਿਤਿਸ਼ ਨੇ ਇਹਨਾਂ ਨੂੰ ਬਣਾਇਆ ਸੀਗਾ, ਬਾਅਦ ਦੇ ਵਿੱਚ 9 ਮਹੀਨਿਆਂ ਬਾਅਦ ਬਹੁਤ ਜ਼ਲੀਲ ਕਰਕੇ ਮਾਂਝੀ ਨੂੰ ਕੁਰਸੀ ਤੋਂ ਲਾ ਦਿੱਤਾ ਗਿਆ ਸੀਗਾ। ਉਹਨੇ ਸਵਾਲ ਖੜਾ ਕੀਤਾ ਵਾ, ਉਹ ਕਹਿੰਦਾ ਆ ਕਿ ਦੇਖੋ ਮੈਂ 2 ਡੋਜ਼ਾਂ ਲਵਾਈਆਂ, ਮੈਨੂੰ ਸਰਟੀਫਿਕੇਟ ਮਿਲਿਆ, ਉਹਦੇ ਤੇ ਮੋਦੀ ਦੀ ਤਸਵੀਰ ਲੱਗੀ ਹੈ, ਰਾਸ਼ਟਰਪਤੀ ਦੀ ਕਿਉਂ ਨਹੀਂ ਲੱਗਦੀ? ਜਾਂ ਫਿਰ ਏਦਾਂ ਕਰੋ ਕਿ ਡੈਥ ਸਰਟੀਫਿਕੇਟ ਤੇ ਵੀ ਲਾ ਦਿਓ। ਕੀ ਲੱਗ ਸਕਦੀ? ਇੱਕ ਨਹੀਂ ਲੱਗ ਸਕਦੀ। ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਆ। ਵੈਸੇ ਸਵਾਲ ਬਣਦਾ ਵੀ ਹੈ। ਦੂਜੇ ਪਾਸੇ ਵੈਸੇ ਜੇ ਸਵਾਲ ਇੱਧਰ ਬਣਦਾ ਤੇ ਸਵਾਲ ਇੱਧਰ ਵੀ ਬਣਦਾ ਹੈ ਸਿਸਵਾਂ ਵਾਲੇ ਨੂੰ ਵੀ। ਜਿਹੜਾ ਸਿਸਵਾਂ ਦਾ ਸਰਦਾਰ ਆ, ਇਹ ਵੀ ਫਤਿਹ ਕਿੱਟ ਤੇ ਲਈ ਬੈਠਾ ਫੋਟੋ ਆਪਣੀ। ਅਸੀਂ ਬਾਦਲ ਦੀ ਸਾਈਕਲ ਵਾਲੀ ਟੋਕਰੀ ਤੇ ਫੋਟੋ ਇਤਰਾਜ਼ਯੋਗ ਮੰਨਦੇ ਸਾਂ। ਐਂਬੂਲੈਂਸ ਤੇ ਜਦੋਂ ਬਾਦਲ ਸਾਹਿਬ ਮੁਸਕਰਾਉਂਦੇ ਸੀ, ਸਾਨੂੰ ਉਹਨਾਂ ਦੀ ਮਿੱਠੀ ਮੁਸਕਰਾਹਟ ਬੜੀ ਕੁੜੱਤਣ ਭਰੀ ਲੱਗਦੀ ਸੀ। ਇਹ ਇਸ ਖੁਸ਼ੀ 'ਚ ਫੋਟੋ ਬਰਦਾਸ਼ਤ ਹੋ ਰਹੀ ਹੈ, ਸਮਝ ਤੋਂ ਪਰੇ ਦੀ ਗੱਲ ਹੈ। ਪਰ ਸਭ ਕੁਝ ਚੱਲਦਾ ਹੈ, ਇੰਡੀਆ ਆ। ਤਾਂ ਦੂਜੇ ਪਾਸੇ ਇੱਕ ਥੱਪੜ ਮਾਰ IS ਹੈ ਜਿਹੜਾ, ਉਹਨੂੰ ਵਾਕਿਆ ਸਸਪੈਂਡ ਕਰ ਦਿੱਤਾ। ਉਹ ਸਸਪੈਂਡ ਕਰਨ ਦੇ ਕਾਬਲ ਵੀ ਸੀਗਾ। ਬਲੈਕ ਫੰਗਸ ਦੇ ਮਾਮਲੇ ਵੈਸੇ ਹੀ ਆ ਰਹੇ ਆ, ਜਿਵੇਂ ਵੀਕਐਂਡ ਤੇ ਤੁਸੀਂ ਸੁਣੇ ਸੀਗੇ, ਜਿਵੇਂ ਖਬਰਾਂ ਸੁਣੀਆਂ ਸੀ ਪਹਿਲਾਂ, ਉਹ ਉੱਦਾਂ ਹੀ ਆ। ਵਾਈਟ ਫੰਗਸ ਆ ਗਈ ਤੇ ਹੁਣ ਯੈਲੋ ਫੰਗਸ ਦਾ ਵੀ ਇੱਕ ਮਾਮਲਾ ਜਿਹੜਾ ਉਹ ਗਾਜ਼ੀਆਬਾਦ ਤੋਂ ਸਾਹਮਣੇ ਆਇਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਨਗਰ ਸਬੱਬ ਆ, ਹੋਰ ਸਬੱਬ ਆ। ਦੂਸਰੇ ਪਾਸੇ ਜੇ ਪੰਜਾਬ ਦੀ ਗੱਲ ਕਰੀਏ, ਮੈਂ ਸੰਖੇਪ ਦੇ ਵਿੱਚ ਮੁਕਤਸਰ ਹੀ ਮੁਕਾ ਦਿੰਦਾ ਆ ਕਿ ਟਾਈਮ ਜ਼ਿਆਦਾ ਨਾ ਲੱਗੇ ਜੀ। ਕਿ ਦੇਖੋ ਹੁਣ ਸਮੱਸਿਆ ਜਿਹੜੀ ਹੈ ਨਾ, ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ ਬਿਮਾਰੀ ਆਉਂਦੀ ਆ, ਹੱਲਾ ਕਰਦੀ ਆ, ਤਬਾਹੀ ਮਚਾਉਂਦੀ, ਉਸ ਤੋਂ ਬਾਅਦ ਚੱਲ ਜਾਂਦੀ ਹੈ। ਬਿਮਾਰੀ ਨੇ ਤੇ ਸਦਾ ਬੈਠੇ ਨਹੀਂ ਰਹਿਣਾ। ਪਰ ਬਿਮਾਰੀ ਤੋਂ ਬਾਅਦ ਦੀ ਜਿਹੜੀ ਭੁੱਖਮਰੀ ਹੁੰਦੀ ਆ, ਅਸਲ ਦੇ ਵਿੱਚ ਬਿਮਾਰੀ ਉਹ ਹੁੰਦੀ ਆ ਕਿਉਂਕਿ ਉਹਦਾ ਇਲਾਜ ਨਹੀਂ ਛੇਤੀ ਆਉਂਦਾ। ਇਹਦਾ ਤਾਂ ਵੈਕਸੀਨ ਆ ਗਿਆ, ਭੁੱਖ ਦਾ ਕੀ ਇਲਾਜ ਕਰੋਗੇ? ਖੈਰ ਇਸ ਟਾਈਮ ਪੰਜਾਬ ਦੇ ਵਿੱਚੋਂ ਖਬਰਾਂ ਇਸ ਤਰ੍ਹਾਂ ਦੀਆਂ ਕਿ ਜਿਮ ਬੰਦ ਕੀਤੇ ਹੋਏ, ਠੇਕੇ ਖੁੱਲ੍ਹੇ ਹੋਏ ਆ, ਜਿਮ ਬੰਦ ਕੀਤੇ ਹੋਇਆ। ਇੱਕ ਜਿਮ ਟ੍ਰੇਨਰ ਨੇ ਲੁਧਿਆਣੇ ਦੇ ਵਿੱਚ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ ਆ। ਕਿਉਂ? ਕਿਉਂਕਿ ਕਿਰਾਏ ਪੈਣੇ ਆ, ਭਾੜੇ ਪੈਣੇ ਆ, ਬਿਜਲੀ ਪਾਣੀ ਦੇ ਬਿੱਲ ਪੈਣੇ ਆ, ਆਮਦਨ ਤੇ ਕੋਈ ਹੈ ਨਹੀਂ। ਜੇ 5-5 10-10 ਬੰਦੇ ਜਾ ਕੇ ਜਿਮ ਲਾ ਲੈਣਾ ਤੇ ਕੀ ਦੱਸੋ ਵਿਗੜਦਾ? ਮੈਂ ਤਾਂ ਹੈਰਾਨ ਹਾਂ ਇਹੋ ਜਿਹੀ ਸਰਕਾਰ ਤੋਂ, ਜਿਹੜੀ ਸਰਕਾਰ ਕਹਿੰਦੀ ਹੈ ਕਿ ਸਿਹਤ ਦਾ ਖਿਆਲ ਰੱਖੋ, ਇਮਿਊਨਿਟੀ ਦਾ ਖਿਆਲ ਰੱਖੋ। ਜਿਮ ਦਾ ਮਾਹੌਲ ਕਿਸੇ ਨੇ ਵੀ ਵੇਖਿਆ ਹੋਏਗਾ, ਸਭ ਨੂੰ ਪਤਾ ਕਿ ਬੜਾ ਡਿਸਪਲਿਨ ਹੁੰਦਾ, ਬੜਾ ਸ਼ਾਂਤਮਈ ਹੁੰਦਾ, ਔਰ ਵੈਸੇ ਵੀ ਉੱਥੇ ਡਿਸਟੈਂਸਿੰਗ ਬਣੀ ਰਹਿ ਸਕਦੀ ਆ। ਵੈਸੇ ਵੀ ਉਹਨਾਂ ਦਾ ਅਨੁਸ਼ਾਸਨ ਬਹੁਤ ਵਧੀਆ ਹੁੰਦਾ। ਅੱਗੇ ਵੀ ਜਿਮ ਖੋਲ੍ਹੀ ਸੀ ਔਰ ਕਿਸੇ ਵੀ ਜਿਮ 'ਚੋਂ ਇੱਕ ਵੀ ਕੋਈ ਮਾਮਲਾ ਇੱਦਾਂ ਦਾ ਨਹੀਂ ਸੀ ਨਿਕਲਿਆ। ਖੈਰ ਇਸੇ ਤਰ੍ਹਾਂ ਇੱਕ ਵਕੀਲ ਹੈ ਮੁਹਾਲੀ ਤੋਂ, ਉਹ ਖੁਦਕੁਸ਼ੀ ਕਰਕੇ, ਡਿਪਰੈਸ਼ਨ ਕਰਕੇ, ਔਰ ਇੱਕ ਹੋਰ ਖੁਦਕੁਸ਼ੀ ਅੱਜ ਜਿਹੜੀ ਆ ਉਹ ਜਲੰਧਰ ਦੇ ਵਿੱਚ ਹੋਈ ਆ। ਇੱਕ ਮੁੰਡੇ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਬੇਕਾਰ ਹੋ ਗਿਆ ਸੀਗਾ। ਮਤਲਬ ਕਿ ਤੁਸੀਂ ਦੇਖੋ ਕਿ ਇੱਕ ਪਾਸੇ ਕਰੋਨਾ ਘਟ ਰਿਹਾ, ਕਰੋਨਾ ਦੇ ਕੇਸ ਜਿਹੜੇ ਆ ਲਗਾਤਾਰ ਪੰਜਾਬ 'ਚ ਵੀ ਘਟ ਰਹੇ, ਪਰ ਦੂਸਰੇ ਪਾਸੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਸ ਬਿਮਾਰੀ ਤੋਂ ਬਾਅਦ ਜਿਹੜੀ ਬਿਮਾਰੀ ਭੁੱਖਮਰੀ ਦੀ ਆ, ਉਹ ਜਾਨਾਂ ਲਵੇਗੀ ਔਰ ਜਾਨਾਂ ਲੈਣੀਆਂ ਸ਼ੁਰੂ ਕਰ ਚੁੱਕੀ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰ ਲਈਏ ਤਾਂ ਕਹਿੰਦੇ ਕੈਪਟਨ ਨੇ ਪਟਿਆਲਾ ਧਰਨਾ ਮੁਲਤਵੀ ਕਰਨ ਨੂੰ ਕਿਹਾ, ਜਥੇਬੰਦੀਆਂ ਦੇ ਵੱਲੋਂ ਨਾ। ਹਾਂਜੀ, ਜਥੇਬੰਦੀ ਕਹਿ ਸਕਦੇ ਆਪਾਂ, ਇਹ ਜਥੇਬੰਦੀਆਂ ਦੀ ਕਾਲ ਨਹੀਂ ਹੈ। ਇੱਕ ਜਥੇਬੰਦੀ ਆ ਉਗਰਾਹਾਂ, ਤਾਂ ਉਹਨਾਂ ਨੇ ਇਹ ਕਾਲ ਦਿੱਤੀ ਹੋਈ ਆ 28, 29, 30, ਮਤਲਬ ਕਿ 3 ਦਿਨਾਂ ਧਰਨਾ ਇਹਨਾਂ ਨੇ ਐਲਾਨਿਆ ਵਾ। ਤੇ ਕੈਪਟਨ ਸਾਹਿਬ ਥੋੜਾ ਜਿਹਾ ਇਮੋਸ਼ਨਲ ਅਤਿਆਚਾਰ ਕਰ ਰਹੇ ਸੀਗੇ ਕਿ ਵੇਖੋ ਅਸੀਂ ਤੁਹਾਡਾ ਸਾਥ ਦਿੱਤਾ, ਹੁਣ ਕਰੋਨਾ ਨਾਲ ਅਸੀਂ ਜੰਗ ਲੜ ਰਹੇ ਹਾਂ, ਜਿਵੇਂ ਤੁਸੀਂ 3 ਕਾਨੂੰਨਾਂ ਦੇ ਵਿਰੁੱਧ ਜੰਗ ਲੜਨ ਲੈ ਜੇ ਤੇ ਤੁਸੀਂ ਸਾਡਾ ਸਾਥ ਦਿਓ, ਸਾਡਾ ਸਾਥ ਦਿਓ, ਕਿਉਂ ਲੋਕਾਂ ਦੀ ਜਾਨ ਜੋਖਮ 'ਚ ਪਾਉਂਦੇ ਜੇ? ਵੈਸੇ ਤੇ ਲੰਮੀ ਚੌੜੀ ਗੱਲਬਾਤ ਹੁੰਦੀ ਆ, ਆਪਾਂ ਮੁਕਤਸਰ ਅਸੀਂ ਇੱਥੇ ਸਮੇਟ ਦਿੰਦੇ ਹਾਂ। ਤਾਂ ਇਸ ਤੇ
ਉਗਰਾਹਾਂ ਵਾਲਿਆਂ ਦਾ ਜਿਹੜਾ ਰਿਐਕਸ਼ਨ ਆਇਆ, ਉਹ ਕਹਿੰਦੇ ਕਿ ਨਹੀਂ, ਅਸੀਂ ਜੋ ਕਾਲ ਦਿੱਤੀ ਹੈ ਉਸ ਕਾਲ ਤੇ ਅਡਿੱਗ ਰਹਾਂਗੇ, ਅਡੋਲ ਰਹਾਂਗੇ, ਅਸੀਂ ਉਦੋਂ ਭੋਰਾ ਵੀ ਟਸ ਤੋਂ ਬਸ ਨਹੀਂ ਹੋਣਾ, ਗੱਲ ਖਤਮ ਆ। ਤਾਂ ਦੂਸਰੇ ਪਾਸੇ ਦੇਖੋ, ਅੱਜ ਦੀਪ ਸਿੱਧੂ ਤੇ ਇਹਨਾਂ ਨੇ ਮਾਮਲਾ ਦਰਜ ਕਰ ਦਿੱਤਾ, ਮੇਰੇ ਖਿਆਲ ਦੇ ਨਾਲ ਉਹ ਗਿਆ ਸੀਗਾ ਚੈਤੋਂ ਦੇ ਵਿੱਚ, ਉੱਥੇ ਉਹਦੇ ਤੇ ਇਲਜ਼ਾਮ ਇਹੋ ਲੱਗਾ ਆ ਕਿ ਮਾਸਕ ਨਹੀਂ ਸੋ ਪਹਿਨੇ ਆ, ਫਿਰ ਡਿਸਟੈਂਸਿੰਗ ਜਿਹੜੀ ਹੈ ਉਹ ਨਹੀਂ ਰੱਖੀ ਗਈ। ਤਾਂ ਇਸ ਤਰ੍ਹਾਂ ਜਿਹੜਾ ਡਿਜ਼ਾਸਟਰ ਐਕਟ ਹੈਗਾ ਉਹਦੇ ਤਹਿਤ ਉਹਨਾਂ ਨੇ ਚੱਕ ਕੇ ਮਾਮਲਾ ਦਰਜ ਕਰ ਲਿਆ। ਵੈਸੇ ਮਾਮਲੇ ਤਾਂ ਬਣਨਗੇ। ਤੁਹਾਨੂੰ ਚੇਤੇ ਹੋਣਾ ਜਦੋਂ ਇਹ ਆਰਡੀਨੈਂਸ ਆਏ ਸੀਗੇ, ਜਦੋਂ ਲਾਮਬੰਦੀ ਪਿੰਡਾਂ 'ਚ ਹੋ ਰਹੀ ਸੀਗੀ, ਤਾਂ ਬਹੁਤ ਸਾਰੇ ਕਿਸਾਨ ਆਗੂਆਂ ਤੇ ਵੀ ਕੇਸ ਬਣੇ ਸੀਗੇ। ਕਿ ਤੁਸੀਂ ਵੀ ਯਾਦ ਰੱਖੋ, ਦੀਪ ਸਿੱਧੂ ਵੀ ਯਾਦ ਰੱਖੇ ਕਿ ਜਦ ਤੁਸੀਂ ਇਸ ਤਰ੍ਹਾਂ ਦੀ ਲਾਮਬੰਦੀ ਕਰੋਗੇ ਇਹ ਘੇਰੇ ਪੈਣੇ ਹੀ ਪੈਣੇ। ਔਰ ਉਗਰਾਹਾਂ ਵਾਲੇ ਕਹਿੰਦੇ ਕਿ ਅਸੀਂ ਕੇਸਾਂ ਕੁਸਾਂ ਤੋਂ ਨਹੀਂ ਡਰਦੇ ਭਾਈ, ਅਸੀਂ ਤਾਂ ਜੋ ਐਲਾਨਿਆ ਧਰਨਾ ਉਹ ਲਾਵਾਂਗੇ, ਚਾਹੇ ਕੁਛ ਵੀ ਹੋ ਜੇ। ਹਾਂ, ਤੁਸੀਂ ਰੂਲ ਕਹਦੇ ਆਪਣੇ ਫੋਲੋ ਕਰਾਉਣੇ ਨਾ ਕਰਾਓ, ਕੋਈ ਚੱਕਰ ਨਹੀਂ ਹੈਗਾ, ਨੋ ਪ੍ਰੋਬਲਮ। ਤੇ ਸਿਆਣੇ ਬੰਦੇ ਵੀ ਸਲਾਹ ਦੇਣ ਰਹੇ ਆ ਕਿ ਦੇਖੋ ਜੀ, ਕਿਸਾਨਾਂ ਨੂੰ ਕਾਹਤੋਂ ਰੋਕਣਾ, ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਤੇ ਕਿਸਾਨਾਂ ਦੇ ਨਾਲ ਆ, ਤੇ ਉੱਥੇ ਤੁਸੀਂ ਪ੍ਰਬੰਧ ਕਰਕੇ ਦਿਓ, ਵਧੀਆ ਸ਼ਾਨਦਾਰ ਜਗ੍ਹਾ ਬਣਾ ਕੇ ਦਿਓ, ਰੱਖੋ ਸੈਨੀਟਾਈਜ਼ਰ ਵਗੈਰਾ, ਸਾਰਾ ਕੁਛ ਉਹਨਾਂ ਨੂੰ ਕਰੋ, ਲਾਉਣ ਦਿਓ ਧਰਨਾ। ਹੁਣ ਦੇਖਦੇ ਹਾਂ ਕੀ ਬਣਦਾ। ਪਰ ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ ਹਰਿਆਣੇ ਦੇ ਵਿੱਚ, ਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਦਾ ਪਤਾ ਕੋਈ ਨਹੀਂ ਹੈ। ਜਿਵੇਂ ਆਪਾਂ ਹੁਣ ਦੇਖੀਏ ਅਰਦਾਸ ਵਾਲਾ ਮਾਮਲਾ ਸੀ, ਬਠਿੰਡੇ ਵਾਲਾ, ਹੋਰ ਕਿੱਥੇ ਜੁੜਿਆ ਸਭ ਨੂੰ ਪਤਾ ਵਾ, ਤੇ ਉਹਦੇ ਵਿੱਚ ਜ਼ਿਕਰ ਵੀ ਆ ਰਿਹਾ, ਖਬਰਾਂ ਵੀ ਲੱਗ ਗਈਆਂ ਕਿ ਬਠਿੰਡੇ ਦਾ ਇੱਕ ਲੋਕਲ ਆਗੂ ਸੀ ਜਿਹਦੀ ਬਹੁਤ ਜ਼ਿਆਦਾ ਭੂਮਿਕਾ ਸੀ ਉਸ ਮਾਮਲੇ ਦੇ ਵਿੱਚ। ਤਾਂ ਉਹਦਾ ਮੰਤਵ ਕੀ ਹੈ ਤੁਹਾਨੂੰ ਪਤਾ ਹੀ ਹੈ ਕਿ ਦਲਿਤ ਬਨਾਮ ਜੱਟ ਦਾ ਮੁੱਦਾ ਬਣਾ ਦਿਓ। ਫਿਰ ਇਸ ਤੋਂ ਇਲਾਵਾ ਦੂਜਾ ਕਿ ਡੇਰਾ ਪ੍ਰੇਮੀਆਂ ਦੀ ਵੋਟ ਦੀ ਜਿਹੜੀ ਹੈ ਉਹ ਕਤਾਰਬੰਦੀ ਕਰੋ। ਤੀਸਰਾ ਕਿ ਕਿਸਾਨ ਸੰਘਰਸ਼ ਆਪਣੇ ਆਪ ਹੀ ਕਮਜ਼ੋਰ ਹੋ ਜਾਏਗਾ ਜੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾਂ ਵਿਗੜਦੇ ਨੇ। ਤਾਂ ਤੁਸੀਂ ਸਮਝ ਲਓ ਕਿ ਇਸ ਤਰ੍ਹਾਂ ਦੀ ਤਾਕਤ ਜਿਹੜੀ ਹੈ ਨਾ ਉਹ ਵੰਡੀ ਨਾ ਜਾਵੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਪਤਾ ਕਿਉਂ ਨਹੀਂ। ਮੈਂ ਤੁਹਾਨੂੰ ਇਹ ਜਿਹੜੀ ਉਦਾਹਰਨ ਉਸ ਚੀਜ਼ ਨਾਲ ਜੋੜ ਰਿਹਾ ਹਰਿਆਣੇ ਵਾਲੇ ਨਾਲ। ਹਰਿਆਣੇ 'ਚ ਖੱਟਰ ਦਾ ਵਿਰੋਧ ਕੀਤਾ, ਔਰ ਵਿਰੋਧ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਅੱਜ ਹਜ਼ਾਰਾਂ ਦੀ ਗਿਣਤੀ ਸੀਗੀ ਹਰਿਆਣੇ ਵਾਲਿਆਂ ਦਾ। ਤਾਂ ਇੱਕ ਦੇਖ ਕੇ ਮੈਂ ਹੈਰਾਨ ਆ, ਔਰਤਾਂ ਵੀ ਚਲੇ ਗਈਆਂ। ਹਿਸਾਰ ਦੇ IG ਦਾ ਘਰਾਓ ਕੀਤਾ, ਫੌਜ ਲਾਤੀ ਉਹਨਾਂ ਨੇ, ਤਦ ਵੀ ਪੁਲਿਸ ਚੱਲ ਗਈ। ਨੀਮ ਫੌਜੀ ਦਸਤੇ ਜਿਹਨਾਂ ਨੂੰ ਆਪਾਂ ਕਹਿੰਦੇ ਆ, ਆਪਣੇ ਜੋ ਫੌਜ ਹੀ ਹੁੰਦੀ ਆ, 80 ਕੰਪਨੀਆਂ ਲਾਈਆਂ ਸੀ, ਕਿਸਾਨ ਤਾਂ ਵੀ ਪਹੁੰਚ ਗਏ। ਪਰ ਉਹਦੇ 'ਚ ਕੀ ਆ ਮਤਲਬ ਕਿ ਦੇਖੋ ਉਹ ਲਾਮਬੰਦੀ ਅੱਡ ਤੋਂ ਕਰਨੀ ਪਈ। ਇੱਕ ਪਾਸੇ ਤਾਂ 26 ਨੂੰ ਹੁਣ 6 ਮਹੀਨੇ ਹੋਣੇ ਆ ਕਾਲ ਕੀਤੀ ਸੀ ਕਿ ਦਿੱਲੀ 'ਚ ਸਟਰੈਂਥ ਵਧਾਓ, ਤਾਂ ਦੂਸਰੇ ਪਾਸੇ ਕਰਫੜ ਹੋਰ ਪੈ ਗਿਆ, ਤਾਕਤ ਜਿਹੜੀ ਹੈ ਵੰਡ ਵੀ ਹੋ ਗਈ। ਤਾਂ ਮੇਰੇ ਕਹਿਣ ਦਾ ਮਤਲਬ ਇਹ ਕਿ ਕੈਪਟਨ ਅਮਰਿੰਦਰ ਸਿੰਘ ਦਾ ਵਿਸਾਹ ਕੋਈ ਨਹੀਂ ਜਾਏਗਾ ਕਿ ਇਸ ਤਰ੍ਹਾਂ ਤਾਕਤ ਨਾ ਵੰਡੀ ਜਾਵੇ। ਕੱਲ ਨੂੰ ਕੋਈ ਕੈਪਟਨ ਅਮਰਿੰਦਰ ਸਿੰਘ ਐਕਸ਼ਨ ਲੈ ਲਵੇ ਤੇ ਫਿਰ ਮੁੜ ਕੇ ਉਸ ਐਕਸ਼ਨ ਦੇ ਉਲਟ ਰਿਐਕਸ਼ਨ ਹੋਵੇ, ਤਾਕਤ ਆਪਣੇ ਆਪ ਵੰਡੀ ਜਾਣੀ। ਸੋ ਇਹ ਚੀਜ਼ਾਂ ਜਿਹੜੀਆਂ ਕਿਸਾਨਾਂ ਤੋਂ ਮੱਦੇ ਨਜ਼ਰ ਰੱਖਣਗੇ। ਬਾਕੀ ਦੇਖੋ ਹੁਣ ਕੀ ਬਣਦਾ। ਇੱਕ ਵਾਰੀ ਤਾਂ ਪੇਚਾ ਜਿਹੜਾ ਕਸੂਤਾ ਪਿਆ, ਜਿਵੇਂ ਕਮਰ ਗਰੇਵਾਲ ਕਹਿੰਦਾ ਸੀ ਪੇਚਾ ਪੈ ਗਿਆ ਸੈਂਟਰ ਨਾਲ ਨਹੀਂ, ਇੱਥੇ ਤੇ ਸਟੇਟ ਵਾਲੇ ਫੈਂਟਰ ਨਾਲ ਹੀ ਪੈ ਗਿਆ, ਜਿਹੜੇ ਬਹੁਤ ਵੱਡੇ ਵੱਡੇ ਫੈਂਟਰ ਮਾਰਦੇ ਆ ਜੀ, ਸੀਤਾਫਲ ਚੀਕੂ ਵਾਲੇ। ਅਗਲੀ ਜਿਹੜੀ ਗੱਲ ਕਰ ਲਈਏ, ਇੱਕ ਕਾਂਗਰਸੀ ਵਿਧਾਇਕ ਨੇ ਕਹਿੰਦੇ ਕੀਤੀ ਆ ਕਾਫੀ ਵੱਡੀ ਗੱਲ। ਹਾਂਜੀ, ਵੱਡੀ ਗੱਲ ਕਾਂਗਰਸੀਆਂ ਦੇ ਕਲੇਸ਼ ਦੀ ਹੈ। ਤਾਂ ਇਹ ਦਿੱਲੀ ਸੋਪ ਅੱਜ ਦਾ ਇਹੀ ਹੈ ਕਿ ਐਪੀਸੋਡ ਕੀ ਆ ਜੀ। ਹਾਂਜੀ, ਪ੍ਰਗਟ ਸਿੰਘ ਦੇ ਘਰਾਂ 'ਚ ਫੇਰ ਹੋਈ ਆ ਮੀਟਿੰਗ, ਤੇ ਪ੍ਰਗਟ ਸਿੰਘ ਨੇ ਵੀ ਬਾਹਰ ਆ ਕੇ ਬੜੀ ਵੱਡੀ ਗੱਲ ਕਹੀ ਆ। ਇਸੇ ਚੀਜ਼ ਨਾਲ ਹੀ ਜੁੜਦੀ ਆ। ਸੁਰਜੀਤ ਧਮਾਨ ਹੈਗੇ ਆ, ਅਮਰਗੜ੍ਹ ਤੋਂ ਵਿਧਾਇਕ ਆ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਮੋਰਚਾ ਖੋਲਿਆ ਹੈ। ਮੇਰੇ ਖਿਆਲ ਦੇ ਨਾਲ ਤਕਰੀਬਨ ਲਾ ਲਓ ਕਿ 2 ਸਾਲ ਹੋ ਗਏ ਆ। ਉਹ ਲਗਾਤਾਰ ਬਸ ਜਿੱਦਾਂ ਕਹਿ ਲਓ ਕਿ ਟਰੈਕਟਰ ਪੂਰਾ ਰੇਸ ਨੱਪ ਦਿੰਦੇ ਨਾ, ਟਰੈਕਟਰ ਬਸ ਘੁੰਮੀ ਜਾਂਦਾ, ਬੰਨ ਦਿੰਦੇ ਆ ਉਹਦਾ, ਮੁੜ ਕੇ ਸਟੇਰਿੰਗ ਇੱਕੋ ਚਾਲ ਤੇ ਤੁਰਿਆ ਆਉਂਦਾ, ਬਸ ਇੱਦਾਂ ਇੱਕੋ ਚਾਲ ਤੇ ਤੁਰੇ ਆਉਂਦੇ, ਲੱਕੋ ਲਈ ਜਾਂਦੇ ਨੇ। ਕਹਿਣ ਦਾ ਮਤਲਬ ਇਹੋ ਆ ਕਿ ਉਹਨਾਂ ਨੇ ਕਿਹਾ ਕਿ ਦੇਖੋ ਸਾਰੇ ਜਿਹੜੇ ਹੈਗੇ ਆ ਸਿਆਸੀ ਆਗੂ 1988 ਤੋਂ ਲੈ ਕੇ ਹੁਣ ਤੱਕ ਇਹਨਾਂ ਦੀ ਸਾਰਿਆਂ ਦੀ ਪ੍ਰਾਪਰਟੀ ਚੈੱਕ ਕਰੋ। ਉਹ ਪ੍ਰਾਪਰਟੀ ਚੈੱਕ ਕਰੋਗੇ ਤੇ ਇੱਕ ਕੈਨੇਡਾ ਵੱਖਰਾ ਨਿਕਲ ਆਉਣਾ ਜੀ, ਮੇਰੀ ਗਰੰਟੀ ਆ। ਤੇ ਦੂਜੀ ਗੱਲ ਉਹ ਕਹਿੰਦੇ ਕਿ ਹੁਣ ਵੇਲਾ ਆ ਗਿਆ ਕਿ ਕੈਪਟਨ ਬਦਲਣਾ ਚਾਹੀਦਾ, ਮਤਲਬ ਕਿ ਨੁਮਾਇੰਦਗੀ ਦੇ ਵਿੱਚ, ਲੀਡਰਸ਼ਿਪ ਦੇ ਵਿੱਚ ਬਦਲਾਅ ਆਉਣਾ ਚਾਹੀਦਾ ਆ। ਤਾਂ ਇਸ ਗੱਲ ਦੀ ਪ੍ਰੋੜਤਾ ਪ੍ਰਗਟ ਨੇ ਵੀ ਕਰ ਦਿੱਤੀ ਜਦੋਂ ਬਾਹਰ ਆਏ ਹੋ।
ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਮੈਂ ਇਸ ਚੀਜ਼ ਦੇ ਨਾਲ ਐਗਰੀ ਕਰਦਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਜਾਓਗੇ, ਚਾਹੇ ਸਰਵੇ ਕਰਾ ਲਓ, ਕੁਛ ਵੀ ਕਰਾ ਲਓ, ਪਤਾ ਕਰਾ ਲਓ, ਨੁਕਸਾਨ ਹੋਊਗਾ ਹੀ ਹੋਊਗਾ। ਸੋ ਦੂਜੇ ਪਾਸੇ ਕਹਿ ਲਈਏ ਕਿ ਹਾਈ ਕਮਾਂਡ ਦਾ ਦਖਲ ਹੈ। ਸਿੱਧੂ ਇਸ ਗੱਲ ਦੀ ਪੁਸ਼ਟੀ ਵੀ ਕਰ ਚੁੱਕੇ ਆ ਇੱਕ ਪੋਸਟ ਦੇ ਵਿੱਚ। ਵੈਸੇ ਉਹਨਾਂ ਨੇ ਵਿਧਾਇਕਾਂ ਨੂੰ ਤੁਮਕਾ ਵੀ ਲਾਇਆ ਕਿ ਭਾਈ ਸਾਰੇ ਜਾ ਕੇ ਆਪਣੀ ਗੱਲ ਰੱਖੋ। ਤਾਂ ਹੁਣ ਦੇਖੋ ਕੌਣ ਕੌਣ ਰੱਖਦਾ ਹੈ। ਤਾਂ ਆਲਾ ਕਮਾਨ ਦਾ ਬੇਸ਼ੱਕ ਦਖਲ ਹੈ, ਪਰ ਨਾ ਤਾਂ ਮੀਟਿੰਗਾਂ ਦਾ ਸਿਲਸਿਲਾ ਰੁਕ ਰਿਹਾ ਵਾ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਸੁਰ ਲਾਉਣ ਵਾਲਿਆਂ ਦੀਆਂ ਹੇਕਾਂ ਮੱਠੀਆਂ ਪੈ ਰਹੀਆਂ। ਸੰਕੇਤ ਸ਼ੁਭ ਨਹੀਂ ਹੈ। ਲਗਨ ਇਹ ਕਢਾ ਲੈਂਦੇ ਆ ਜੋਤਸ਼ੀ, ਬਹੁਤ ਸੱਦੀ ਬੈਠੇ। ਮੈਂ ਤੁਹਾਨੂੰ ਇੱਕ ਦਿਨ ਵੀਕਐਂਡ ਤੇ ਹੁਣ ਸੁਣਾਊਂਗਾ ਕੀ ਕੀ ਇਹ ਜੋਤਿਸ਼ ਦੇ ਵਿੱਚ ਕਰਦੇ ਪਏ ਆ। ਉਹ ਸਾਰੀਆਂ ਅੰਦਰੋਂ ਨਿਕਲ ਆਉਂਦੀਆਂ ਗੱਲਾਂ। ਸੋ ਇਹ ਆਪਣੇ ਲਗਨ ਤੇ ਜ਼ਰੂਰ ਕਢਾ ਰਹੇ ਆ, ਪਰ ਇਹਨਾਂ ਦਾ ਇਸ ਵੇਲੇ ਜੇ ਕਹਿ ਲਈਏ ਕਿ ਗ੍ਰਹਿ ਨਛੱਤਰ ਆ ਨਾ ਜਿਹੜਾ, ਠੀਕ ਜਾਪਦਾ ਨਹੀਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ। ਜੀ ਜੀ ਬਿਲਕੁਲ। ਅਗਲੀ ਜੇ ਆਪਾਂ ਗੱਲ ਕਰ ਲਈਏ, ਇਹ ਵੀ ਕਾਂਗਰਸੀਆਂ ਦਾ ਹੀ ਆ, ਚਰਨਜੀਤ ਚੰਨੀ ਤੇ ਹੋ ਸਕਦੀ ਹੈ ਜਲਦੀ ਕਾਰਵਾਈ। ਮਹਿਲਾ ਕਮਿਸ਼ਨ ਨੇ ਦਿੱਤਾ ਹੈ ਇਸ਼ਾਰਾ। ਇਹ ਦੂਸਰਾ ਮੈਨੂੰ ਲੱਗਦਾ ਵੱਖਰਾ ਸੋਪ ਓਪਰਾ ਚੱਲਦਾ। ਹਾਂਜੀ, ਇਹ ਅੱਡ ਚੱਲੀ ਜਾਂਦਾ, 2-2.5 ਸਾਲ ਤੋਂ ਚੱਲੀ ਜਾਂਦਾ। ਦੇਖੋ ਚਰਨਜੀਤ ਚੰਨੀ ਅੱਡ ਇੱਕ ਧੜਾ ਬਣਾ ਰਹੇ, ਧੜੇ ਚੋਂ ਧੜਾ ਮਤਲਬ ਕਿ ਦਲਿਤਾਂ ਦਾ। ਤਾਂ ਉਹ ਇੱਕ ਬਹੁਤ ਵੱਡਾ ਝਟਕਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ। ਜੇ ਮੰਨ ਲਓ ਦਲਿਤਾਂ ਦੇ ਇਸ ਤਰ੍ਹਾਂ ਕੋਈ 8-10 ਵਿਧਾਇਕ ਵੀ ਇੱਕ ਵੱਖਰਾ ਧੜਾ ਬਣਾ ਕੇ ਖੜਾ ਹੋ ਜਾਂਦੇ ਆ ਕਿ ਲਓ ਭਾਈ ਸਾਨੂੰ ਦਿਓ ਕੁਛ ਵੱਡਾ, ਤਾਂ ਬਹੁਤ ਔਖਾ ਹੋ ਜਾਏਗਾ। ਕਿਉਂਕਿ ਦਲਿਤ ਭਾਈਚਾਰੇ ਦੀ ਨਾਰਾਜ਼ਗੀ ਕੋਈ ਵੀ ਪਾਰਟੀ ਸਿੱਧੇ ਤੌਰ ਤੇ ਨਹੀਂ ਲੈ ਸਕਦੀ। ਇਹ ਆਪਾਂ ਨੂੰ ਸਭ ਨੂੰ ਪਤਾ। ਔਰ ਕਾਂਗਰਸ ਦਾ ਇੱਕ ਪੱਕਾ ਵੋਟ ਬੈਂਕ ਹੈਗਾ ਦਲਿਤਾਂ ਦੇ ਵਿੱਚ। ਸੋ ਇਸ ਚੀਜ਼ ਦੇ ਮੱਦੇ ਨਜ਼ਰ ਇਹ ਥੋੜੇ ਜਿਹੇ ਠਠੰਬਰ ਗਏ, ਜਿਹਨੂੰ ਆਪਾਂ ਸ਼ਬਦ ਇੱਕ ਇਸਤੇਮਾਲ ਕਰਦੇ ਨਾ, ਥੋੜਾ ਜਿਹਾ ਇਹ ਠਠੰਬਰ ਗਏ। ਜਿਵੇਂ ਹੀ ਚੰਨੀ ਹੋ ਰਹੀ ਐਕਟਿਵ ਹੋਏ, ਤਾਂ ਲਿਹਾਜ਼ਾ ਇਹਨਾਂ ਨੇ ਕੀ ਕੀਤਾ ਕਿ ਪੁਰਾਣੀ ਸ਼ਿਕਾਇਤ ਸੀ ਜਿਹੜੀ ਉਹ ਪੱਟ ਖੜੇ ਹੋਏ। ਤਾਂ ਬੀਬੀ ਗੁਲਾਟੀ ਜਿਹੜੀ ਹੈ ਉਹ ਦੇਖੋ ਉਹਦੇ ਬਾਰੇ ਕਈ ਚਰਚੇ ਵੀ ਹੈ। ਮਤਲਬ ਕਿ ਉਹਨੂੰ ਜੋ ਅਪੁਆਇੰਟ ਕੀਤਾ ਗਿਆ ਉਹਦੇ ਵਿੱਚ ਸਿੱਧਾ ਦਖਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪਰਿਵਾਰ ਦਾ ਸਮਝਿਆ ਜਾਂਦਾ। ਉਹ ਮੰਨਦੀ ਆ, ਬੀਬੀ ਕਹਿੰਦੀ ਕਿ ਮੈਂ ਨਜ਼ਦੀਕੀ ਹੈਗੀ ਹਾਂ, ਪਰ ਇਹ ਕਮਿਸ਼ਨ ਹੈ ਜਿਹੜਾ ਇਹਦੀ ਆਪਣੀ ਤਾਕਤ ਹੈ, ਆਟੋਨੋਮੀ ਆਪਣੇ ਹਿਸਾਬ ਕਿਤਾਬ ਨਾਲ ਚੱਲਦਾ। ਉਹਨਾਂ ਦੇ ਇਹ ਕਹਿਣਾ, ਪਰ ਉਹ ਸਭ ਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਚੱਲ ਰਹੀਆਂ ਪਾਰਟੀਆਂ, ਜਿਸ ਤਰੀਕੇ ਨਾਲ ਇਹਨਾਂ ਦਾ ਅੰਦਰੂਨੀ ਜਮਹੂਰੀ ਢਾਂਚਾ ਹੁੰਦਾ, ਉਹ ਸਭ ਨੂੰ ਆਪਾਂ ਨੂੰ ਪਤਾ ਹੀ ਹੈ। ਸ਼ੇਦ ਆ ਉਹਦੇ ਵਿੱਚ, ਬੜੀ ਜ਼ਿਆਦਾ ਸ਼ੇਕ ਆ। ਖੈਰ, ਤਾਂ ਇਹਨਾਂ ਨੇ ਹੁਣ ਇਸ਼ਾਰਾ ਕੀਤਾ, ਕਹਿੰਦੇ ਆ ਕਿ ਦੇਖੋ ਚੰਨੀ ਤੋਂ ਮੈਂ ਜਵਾਬ ਕੀ ਲੈਣਾ, ਮੈਂ ਤਾਂ ਸਰਕਾਰ ਤੋਂ ਜਵਾਬ ਲੈਣਾ। ਔਰ ਸਰਕਾਰ ਦੇ ਵਿੱਚ ਜਿਹੜੇ ਚੀਫ ਮਿਨਿਸਟਰ ਆ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਤੁਹਾਨੂੰ ਜਵਾਬ ਮਿਲ ਜਾਏਗਾ ਅੱਜ ਤੱਕ। ਸੋ ਇਹਨਾਂ ਨੇ ਆਪਣਾ ਧਰਨਾ ਮੁਲਤਵੀ ਕਰ ਦਿੱਤਾ। ਹੁਣ ਜਵਾਬ ਅੱਜ ਸ਼ਾਮ ਤੱਕ ਇਹਨਾਂ ਦੇ ਕੋਲ ਪਹੁੰਚਿਆ ਕਿ ਨਹੀਂ ਪਹੁੰਚਿਆ, ਇਹ ਵੇਖਣ ਵਾਲੀ ਗੱਲ ਹੋਏਗੀ। ਪਰ ਬੀਬੀ ਨੂੰ ਜਦੋਂ ਆ ਗੱਲ ਕਹੀ ਦੀ ਹੈ ਜਾਂ ਪੁੱਛੀ ਦੀ ਆ ਕਿ ਭਾਈ ਬੀਬੀ ਜੀ ਇਹ ਤੇ ਘੱਟੋ ਘੱਟ ਦੱਸ ਦਿਓ ਕਿ 2-2.5 ਸਾਲ, ਠੀਕ ਹੈ ਇੱਕ ਵਾਰੀ ਤੁਸੀਂ ਸੋ ਮੋਟੋ ਲੈ ਲਿਆ ਤੇ ਉਸ ਤੋਂ ਬਾਅਦ ਕੋਈ ਰਿਮਾਈਂਡਰ ਵੀ ਘੱਲਿਆ 2-2.5 ਸਾਲਾਂ 'ਚ। ਤੇ ਜੇ ਸਿਮਰਨਜੀਤ ਸਿੰਘ ਬੈਂਸ ਤੇ ਲੱਗੇ ਦੋਸ਼ਾਂ ਦੀ ਗੱਲ ਕਰੀਏ, ਬੀਬੀ ਫਿਰ ਵੀ ਗੋਗਲਵਾ ਕਮੇਟੀ ਚੱਲ ਜਾਂਦੀ। ਪੈਮਾਨਾ ਇੱਕ ਰੱਖਣਾ ਚਾਹੀਦਾ ਬੀਬੀ ਜੀ ਨੂੰ। ਪੈਮਾਨਿਆਂ ਦੀ ਗੱਲ ਹੁੰਦੀ ਹੈ ਹਮੇਸ਼ਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਤੇ ਬੈਠਦੇ ਹੋ, ਜਦੋਂ ਤੁਸੀਂ ਇਸ ਤਰ੍ਹਾਂ ਦੀ ਕੁਰਸੀ ਤੇ ਬੈਠਦੇ ਹੋ, ਚੇਅਰ ਤੇ ਬੈਠਦੇ ਹੋ, ਜਿਹਦੇ ਵਿੱਚ ਸਭਨਾਂ ਨੂੰ ਬਰੋਬਰ ਰੱਖਣ ਦੀ ਜ਼ਰੂਰਤ ਹੁੰਦੀ ਹੈ, ਉਦੋਂ ਕਿਤੇ ਤੀਰ ਨਜ਼ਰ ਆਵੇ ਨਾ, ਤਾਂ ਫਿਰ ਇਸ ਤਰ੍ਹਾਂ ਦੇ ਵਿਰੋਧੀ ਤੀਰ ਜਿਹੜੇ ਆ ਉਹ ਤੁਹਾਨੂੰ ਸਹਿਣੇ ਹੀ ਪੈਣਗੇ। ਸੋ ਬੀਬੀ ਤੇ ਕਾਫੀ ਸ਼ਬਦੀ ਹਮਲੇ ਸਿੱਧੇ ਜਾਂ ਸਿੱਧੇ ਢੰਗ ਨਾਲ ਹੋਏ ਨਹੀਂ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰ ਲਈਏ, ਸਿੱਖਾਂ ਦੀ ਪਹਿਲ ਨੂੰ ਮਿਲ ਰਹੀ ਹੈ ਹਰ ਪਾਸਿਓਂ ਵਡਿਆਈ। ਹਾਂਜੀ, ਦੇਖੋ ਇਹ ਉਹੀ ਆ ਜਿਹੜੀ ਸ਼ਾਇਦ ਤੁਸੀਂ ਖਬਰ ਸੁਣੀ ਹੋਣੀ ਹੈ, ਪਰ ਉਦੋਂ ਕੱਚ ਪੱਕ ਖਬਰ ਸੀਗੀ। ਤਾਂ ਹੁਣ ਇਹਦੇ ਤੇ ਮੋਹਰ ਲੱਗੀ ਹੈ ਕਿ ਤਖ਼ਤ ਸ੍ਰੀ ਨੰਦੇੜ ਸਾਹਿਬ ਦੇ ਬੋਰਡ ਨੇ ਇਹ ਫੈਸਲਾ ਕੀਤਾ ਕਿ 50 ਕਿਲੋ ਗੋਲਡ ਜੋ ਵੀ ਉਹਨਾਂ ਦੇ ਕੁੱਲ ਚੜਾਵੇ ਦਾ ਹੈ, ਤਾਂ ਉਹਨੂੰ ਦੇ ਕੇ ਉਹ ਇੱਕ ਬਹੁਤ ਵਧੀਆ ਮਿਆਰੀ ਹਸਪਤਾਲ ਹੈ, ਜਿਹੜਾ ਆਲਾ ਦਰਜੇ ਦਾ ਹਸਪਤਾਲ ਹੈ, ਉਹ ਉੱਥੇ ਉਸਾਰੂਗੇ। ਤੁਹਾਨੂੰ ਯਾਦ ਹੋਣਾ ਗਿਆਨੀ ਕੁਲਵੰਤ ਸਿੰਘ ਜੀ ਢਿੱਲੇ ਹੋ ਗਏ ਸਨ, ਤੇ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਨਾਨਾਵਤੀ ਹਸਪਤਾਲ ਖੜਿਆ ਗਿਆ ਸੀਗਾ। ਉਸ ਤੋਂ ਬਾਅਦ ਉਹਨਾਂ ਨੂੰ ਵੀ ਲੱਗਿਆ ਕਿ ਨਹੀਂ, ਸਾਨੂੰ ਇਸ ਇਲਾਕੇ ਦੇ ਵਿੱਚ ਇੱਕ ਬਿਹਤਰ ਸਿਹਤ ਸੇਵਾ ਵਾਸਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ। ਤੇ ਵੈਸੇ ਤੁਹਾਨੂੰ ਪਤਾ ਗੁਰੂ ਕੇ ਲੰਗਰ ਹਜ਼ੂਰ ਸਾਹਿਬ ਦੇ ਬੜੇ ਮਸ਼ਹੂਰ ਨੇ, ਪ੍ਰਸਿੱਧ ਕਹਿ ਲਓ। ਤੇ ਉਹ ਇਸੇ ਤਰ੍ਹਾਂ ਸ਼ਾਇਦ ਇਸ ਖੇਤਰ ਦੇ ਵਿੱਚ ਵੀ ਚਾਹੁੰਦੇ ਆ ਕਿ ਕੁਛ ਨਾ ਕੁਛ ਕੀਤਾ ਜਾਵੇ। ਤਾਂ ਫੈਸਲਾ ਲਗਭਗ ਤੈਅ ਆ। ਹੁਣ ਆਖਰੀ ਜੋ ਪ੍ਰਵਾਨਗੀਆਂ ਵਗੈਰਾ ਹੁੰਦੀਆਂ, ਤੁਹਾਨੂੰ ਪਤਾ ਸਿਸਟਮ ਆ
ਬੋਰਡ ਦੇ ਜਿਹੜੇ ਹੁੰਦੇ ਆ ਉਹਨਾਂ ਦੇ ਆਪਣੇ ਮੈਂਬਰਾਨ ਉਹ ਸਾਰੇ ਜੁੜਦੇ ਆ। ਹਾਲਾਂਕਿ ਉਹ ਕਹਿੰਦੇ ਕਿ ਸਰਕਾਰ ਦਾ ਇਹਦੇ ਵਿੱਚ ਦਖਲ ਬਹੁਤ ਹੈ ਬੋਰਡ 'ਚ, ਤਾਂ ਹੋ ਸਕਦਾ ਕੋਈ ਡਿੱਕਾ ਡਾਇਆ ਜਾਵੇ, ਪਰ ਉਮੀਦ ਪੁਰਜ਼ੋਰ ਕਰ ਰਹੇ ਨੇ, ਉਹ ਪੂਰੀ ਉਮੀਦ ਆ। ਉਹ ਕਹਿੰਦੇ ਆ ਕਿ ਹੋ ਜਾਊਗਾ, ਅਸੀਂ ਇਹ ਕਰਾਂਗੇ। ਪਰ ਜਿਹੜੀ ਇਹ ਪਹਿਲ ਕਦਮੀ ਬਾਹਰ ਆਈ ਆ, ਬੜੀਆਂ ਸੈਲੀਬ੍ਰਿਟੀਜ਼ ਜਾਂ ਹਸਤੀਆਂ ਜਿਹੜੀਆਂ ਉਹ ਵੀ ਇਹਨੂੰ ਬਹੁਤ ਜ਼ਿਆਦਾ ਸਲਾਹਤ ਦੇ ਰਹੀਆਂ, ਇਸ ਪਹਿਲ ਕਦਮੀ ਦਾ ਸਵਾਗਤ ਕਰ ਰਹੀਆਂ, ਔਰ ਦੂਸਰੇ ਧਰਮਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਆ ਕਿ ਉਹਨਾਂ ਦੇ ਧਾਰਮਿਕ ਸਥਾਨਾਂ 'ਚ ਵੀ ਬੜੇ ਜ਼ੇਵਰਾਤ ਨੇ, ਬੜੇ ਗਹਿਣੇ ਗੱਟੇ ਆ ਕਿ ਭਾਈ ਇਸ ਵੇਲੇ, ਕਿਉਂਕਿ ਉਹ ਮਨੁੱਖਤਾ ਦਾ ਦਿੱਤਾ ਹੀ ਹੈ ਸਭ ਕੁਛ, ਪਰਮਾਤਮਾ ਦੇ ਚਰਨਾਂ ਦੇ ਵਿੱਚ ਚੜਾਇਆ, ਕਿ ਤੁਸੀਂ ਵੀ ਭਾਈ ਸਾਹਿਬ ਹੁਣ ਜਿਹੜੀ ਹੈ ਉਹ ਦਿਓ ਕੋਈ ਨਾ ਕੋਈ। ਸੋ ਮੇਰੇ ਖਿਆਲ ਦੇ ਨਾਲ ਪਹਿਲ ਕਦਮੀ ਬਹੁਤ ਅੱਛੀ ਹੈ, ਔਰ ਮੇਰੇ ਖਿਆਲ ਦੇ ਨਾਲ ਸਿੱਖਾਂ ਤੋਂ ਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਸਿਹਤ ਤੇ ਸਿੱਖਿਆ ਦੇ ਢਾਂਚੇ ਦੇ ਵਿੱਚ ਵੀ ਹੁਣ ਉਤਰਿਆ ਜਾਵੇ। ਜਿਵੇਂ ਗੁਰੂ ਕੇ ਲੰਗਰ ਆ ਜਿਹੜੇ, ਉਹਨੂੰ ਪੂਰੀ ਦੁਨੀਆ ਸਲਾਮ ਕਰਦੀ ਹੈ, ਉਸੇ ਤਰ੍ਹਾਂ ਜੋ ਭਾਈ ਕਨ੍ਹਈਆ ਜੀ ਦੀ ਸੇਵਾ ਹੁਣ ਉਹ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇੱਥੋਂ ਦੀ ਸਰਕਾਰ ਨੇ ਤਾਂ ਦਿਖਾਈ ਦਿੱਤਾ ਕਿ ਉਹ ਕਿੰਨੀ ਕੁ ਕਰਤੂਤ ਦੀ ਮਾਲਕ ਆ। ਜੀ ਜੀ, ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਜਾਂਦਿਆਂ ਇੱਕ ਹੋਰ ਖਬਰ ਆ ਗਈ ਆ ਕਿ ਜਿਹੜੇ ਹੈਗੇ ਆ ਹੋਰ ਆਪਣੇ ਬਹੁਤ ਕਹਿ ਲਓ ਸੰਤ ਜਿਹੜੇ ਬਹੁਤ ਵਾਤਾਵਰਨ ਪ੍ਰੇਮੀ ਸੀਚੇਵਾਲ ਜੀ, ਉਹਨਾਂ ਨੇ ਵੀ ਕੁਛ ਇਹੋ ਜਿਹੀ ਪਹਿਲ ਕਦਮੀ ਕਰ ਦਿੱਤੀ ਹੈ। ਉਹਨਾਂ ਕੋਲ ਵੀ ਜੋ ਹੈ ਪਤਾ ਨਹੀਂ ਹੁਣ ਕੀ ਉਹ ਕਰਨਗੇ, ਪਰ ਉਹਨਾਂ ਨੇ ਵੀ ਯੋਜਨਾ ਲਿਖੀ ਹੈ। ਤਾਂ ਚੰਗੀਆਂ ਗੱਲਾਂ ਨੇ, ਚੰਗੀਆਂ ਖਬਰਾਂ ਨੇ। ਅਸੀਂ ਕਈ ਵਾਰ ਕਹਿੰਦੇ ਕਿ ਟੋਟਾ ਪੈ ਗਿਆ, ਤੋੜਾ ਪੈ ਗਿਆ, ਚੰਗੀਆਂ ਗੱਲਾਂ ਨਹੀਂ ਸੁਣਨ ਨੂੰ ਮਿਲਦੀਆਂ। ਬਹੁਤ ਸਾਰੇ ਲੋਕ ਹੈ, ਗੁਜਰਾਤ ਦੇ ਵਿੱਚ ਇੱਕ ਯੂਥ ਗਰੁੱਪ ਹੈ, ਮੈਂ ਉਹਦੇ ਬਾਰੇ ਪੜ੍ਹ ਰਿਹਾ ਸੀਗਾ, ਡੇਲੀ 250 ਕੋਵਿਡ ਪੇਸ਼ੈਂਟਾਂ ਨੂੰ ਉਹ ਮੁੰਡੇ ਰੋਟੀ ਜਿਹੜੀ ਹੈ ਉਹ ਆਪ ਪਕਾ ਕੇ ਪੈਕ ਕਰਾ ਕੇ ਤੇ ਘਰਾਂ ਵੰਡ ਕੇ ਆਉਂਦੇ ਨੇ। ਜੀ ਜੀ ਬਿਲਕੁਲ ਜੀ, ਇਸ ਗੱਲੋਂ ਤਾਂ ਜਿੱਥੇ ਇਨਸਾਨੀਅਤ ਜਿਹੜੀ ਆ ਉਹ ਤਾਰ ਹੋ ਰਹੀ ਆ, ਇੱਦਾਂ ਦੇ ਜਿਹੜੇ ਲੋਕ ਆ ਉਹ ਇਨਸਾਨੀਅਤ ਨੂੰ ਜਿੰਦਾ ਜਿਹੜਾ ਉਹ ਰੱਖ ਰਹੇ ਨੇ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਗੀ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।